ਤੁਸੀਂ ਟੂਰ ਕੱਢ ਕੇ ਆਏ ਹੋ ਬਾਹਰ ਕੰਟਰੀ ਦਾ, ਕੈਨੇਡਾ ਦਾ, ਤਾਂ ਉੱਥੇ ਹਾਲਾਤ ਕੀ ਨੇ ਇੱਧਰ ਦੇ ਸਟੂਡੈਂਟਾਂ ਦੇ? ਇਹ ਪੱਖ ਤੋਂ ਜਾਣਨਾ ਬੜਾ ਜ਼ਰੂਰੀ ਹੈ, ਬੜਾ ਅਹਿਮ ਹੋ ਜਾਂਦਾ ਹੈ। ਬਹੁਤ ਵੱਡੇ ਸਵਾਲ ਨੇ। ਉੱਥੇ ਜਿਹੜੇ ਹੁਣ ਵੀ ਬੱਚੇ ਨੇ, ਸਟੂਡੈਂਟ ਨੇ ਜੀ, ਉਹਨਾਂ ਨੂੰ ਜੌਬ ਲੱਭਣ 'ਚ ਬਹੁਤ ਮੁਸ਼ਕਲਾਂ ਆ ਰਹੀਆਂ। ਜੋ ਮੈਂ ਸਥਿਤੀ ਦੇਖ ਕੇ ਆਇਆ, ਸ਼ਾਇਦ 100 ਵਿੱਚੋਂ 15-20 ਬੱਚੇ ਹੀ ਜੌਬ ਜਿਹੜਾ ਆ ਉਹ ਲੈਣ 'ਚ ਕਾਮਯਾਬ ਹੋਣ। ਸਰ ਇੱਕ ਚਰਚਾਵਾਂ ਇਹ ਵੀ ਚੱਲੀਆਂ ਨੇ ਕਿ ਜਦੋਂ ਸਟੂਡੈਂਟ ਜਿਹੜੀਆਂ ਖਾਸ ਕਰਕੇ ਕੁੜੀਆਂ ਨਾਲ ਸੰਬੰਧਿਤ ਚਰਚਾਵਾਂ ਨੇ ਕਿ ਬਾਹਰ ਜਾਂਦੀਆਂ ਨੇ, ਉੱਥੇ ਜਾ ਕੇ ਇੱਧਰੋਂ ਮੈਰਿਜ ਕਰਾਉਂਦੀਆਂ ਨੇ, ਉੱਥੇ ਜਾ ਕੇ ਮੁੱਕਰ ਜਾਂਦੀਆਂ ਨੇ, ਉਹਨਾਂ ਦੀ ਕੋਈ ਮਜਬੂਰੀ ਬਣਦੀ ਹੈ ਜਾਂ ਫਿਰ ਉਹ ਉਮਰ ਹੀ ਇਹੀ ਹੁੰਦੀ ਹੈ? ਸੋ ਜਿਹੜੇ ਇਹ ਬੇਜੋੜ ਸਮਝੌਤੇ ਨੇ, ਸੌਦੇਬਾਜ਼ੀ ਹੈ, ਸੌਦੇਬਾਜ਼ੀਆਂ ਦਾ ਮਨ ਨਹੀਂ ਮਿਲ ਸਕਦੇ। ਸੋ ਇਹ ਇੱਕ ਵੱਡਾ ਕਾਰਨ ਹੈ ਜਿਹਦੇ ਕਰਕੇ ਵਿਆਹ ਟੁੱਟਦੇ ਨੇ। ਮਾਪਿਆਂ ਨੇ ਇੱਧਰੋਂ ਆਪਣੇ ਪੁੱਤਾਂ ਨੂੰ ਇਹ ਕਹਿ ਕੇ ਬਾਹਰ ਭੇਜਿਆ ਕਿ ਇੱਥੇ ਨਸ਼ਾ ਬਹੁਤ ਆ। ਮਾਪਿਆਂ ਨੇ ਇਹ ਕਹਿ ਕੇ ਬਾਹਰ ਭੇਜਿਆ ਕਿ ਇੱਥੇ ਗੈਂਗਵਾਰ ਬਹੁਤ ਆ, ਇੱਥੇ ਸਾਡੇ ਪੁੱਤ ਕਿਸੇ ਗੈਂਗ ਦੇ ਹਿੱਸੇ ਨਾ ਜਾਣ ਜਾਂ ਕਿਸੇ ਦੀ ਗੋਲੀ ਦਾ ਸ਼ਿਕਾਰ ਨਾ ਹੋ ਜਾਣ। ਇੱਕ ਵਹਿਮ ਜਿਹਾ ਹੋ ਜਾਂਦਾ, ਮਾਪੇ ਅੱਖਾਂ ਵੀ ਬੀਟ ਲੈਂਦੇ ਨੇ ਵੀ ਸ਼ਾਇਦ ਕੈਨੇਡਾ ਜਾ ਕੇ ਠੀਕ ਹੋ ਜਾਏ। ਉੱਥੇ ਹਰ ਜਗ੍ਹਾ ਨਸ਼ਾ ਜਿਹੜਾ ਖੁੱਲ੍ਹਾ ਮਿਲਦਾ ਹੈ। ਪੰਜਾਬ ਦੇ ਵਿੱਚ ਉਹ ਦੌਰ ਚੱਲਿਆ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਪੁੱਤਾਂ ਨੂੰ, ਧੀਆਂ ਨੂੰ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਸੇਫ ਨਹੀਂ ਰਿਹਾ, ਪੰਜਾਬ ਦੇ ਹਾਲਾਤ ਸਹੀ ਨਹੀਂ ਹੈਗੇ, ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟ ਲਿਆ, ਪੰਜਾਬ ਦੇ ਲੀਡਰਾਂ ਨੇ ਪੰਜਾਬ ਨੂੰ ਖਾ ਲਿਆ। ਅਜਿਹੀਆਂ ਗੱਲਾਂ ਜਿਹੜੀਆਂ ਸੀ ਉਹ ਸੱਥਾਂ ਦੇ ਵਿੱਚ ਸੁਣਨ ਨੂੰ ਮਿਲਦੀਆਂ ਰਹੀਆਂ। ਪਰ ਅਸੀਂ ਇੱਕ ਉਸ ਪੱਖ ਤੋਂ ਵੀ ਜਾਣਨਾ ਚਾਹਾਂਗੇ ਜਿਹੜਾ ਪੱਖ ਪੰਜਾਬ ਦੇ ਪੁੱਤਾਂ ਨੂੰ ਬਾਹਰ ਗਿਆਂ ਨੂੰ ਵੀ ਖਾ ਰਿਹਾ, ਪੰਜਾਬ ਦੀਆਂ ਧੀਆਂ ਨੂੰ ਬਾਹਰ ਗਈਆਂ ਨੂੰ ਵੀ ਲੁੱਟ ਰਿਹਾ। ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਜੀ ਮੌਜੂਦ ਨੇ। ਸਰ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬੜੇ ਸਮੇਂ ਬਾਅਦ ਮਿਲੇ ਹੋ, ਸਿਹਤ ਦੱਸੋ ਕਿਵੇਂ? ਠੀਕ? ਬਹੁਤ ਵਧੀਆ ਜੀ, ਮੌਜਾਂ। ਤੁਸੀਂ ਟੂਰ ਕੱਢ ਕੇ ਆਏ ਹੋ ਬਾਹਰ ਕੰਟਰੀ ਦਾ, ਕੈਨੇਡਾ ਦਾ, ਤਾਂ ਉੱਥੇ ਹਾਲਾਤ ਕੀ ਨੇ ਇੱਧਰ ਦੇ ਸਟੂਡੈਂਟਾਂ ਦੇ? ਇਹ ਪੱਖ ਤੋਂ ਜਾਣਨਾ ਬੜਾ ਜ਼ਰੂਰੀ ਹੈ, ਬੜਾ ਅਹਿਮ ਹੋ ਜਾਂਦਾ ਹੈ। ਦੇਖੋ, ਜਦੋਂ ਪਿਛਲੇ ਸਮੇਂ ਤੋਂ ਇਹ ਖਬਰਾਂ ਨਿੱਤ ਦਿਨ ਸਾਨੂੰ ਸੁਣਨ ਨੂੰ ਮਿਲ ਰਹੀਆਂ ਸੀ ਜੀ ਵੀ ਫਲਾਣੇ ਪਿੰਡ ਦਾ ਮੁੰਡਾ, ਫਲਾਣੇ ਪਿੰਡ ਦੀ ਕੁੜੀ ਸਟੂਡੈਂਟ ਵੀਜ਼ੇ ਤੇ ਕੈਨੇਡਾ ਗਈ, ਉਹਨੂੰ 3 ਮਹੀਨੇ ਹੋਏ, ਉਹਨੂੰ 8 ਮਹੀਨੇ ਹੋਏ ਤੇ ਹਾਰਟ ਅਟੈਕ ਹੋ ਗਿਆ ਤੇ ਉਹਦੀ ਡੈਥ ਹੋ ਗਈ ਜੀ, ਤੇ ਪੰਜਾਬ 'ਚ ਇੱਕ ਕੰਪਨੀ ਜੀ ਛਿੜ ਗਈ ਸੀ। ਅਸੀਂ ਵੀ ਇੱਥੋਂ ਬਹੁਤ ਖਬਰਾਂ ਕਰ ਰਹੇ ਸੀ, ਪਰ ਮੈਨੂੰ ਕੈਨੇਡਾ ਲੰਬਾ ਮੈਂ ਟੂਰ ਲਾ ਕੇ ਆਇਆ, 3.5 ਮਹੀਨੇ ਲਾ ਕੇ ਆਇਆ ਜੀ। ਉੱਥੇ ਵੱਡੇ ਪੱਧਰ ਤੇ ਸੰਸਥਾਵਾਂ 'ਚ ਜਾ ਕੇ ਵਿਚਰਨ ਦਾ ਮੌਕਾ ਮਿਲਿਆ, ਸਮਾਜ 'ਚ ਵਿਚਰਨ ਦਾ ਮੌਕਾ ਮਿਲਿਆ ਜੀ। ਅੱਜ ਜੋ ਕੈਨੇਡਾ ਦੀ ਸਥਿਤੀ ਹੈ ਉਹਨੂੰ ਦੇਖ ਕੇ ਇਸ ਗੱਲੋਂ ਡਰ ਲੱਗਦਾ ਵੀ ਹੁਣ ਜਿਹੜੇ ਬੱਚੇ ਸਟੂਡੈਂਟ ਵੀਜ਼ੇ ਤੇ ਉੱਥੇ ਜਾਣਗੇ ਉਹ ਆਪਣੇ ਆਪ ਨੂੰ ਕਿਵੇਂ ਸਰਵਾਈਵ ਕਰਨ। ਬਹੁਤ ਵੱਡੇ ਸਵਾਲ ਨੇ। ਉੱਥੇ ਜਿਹੜੇ ਹੁਣ ਵੀ ਬੱਚੇ ਨੇ, ਸਟੂਡੈਂਟ ਨੇ ਜੀ, ਉਹਨਾਂ ਨੂੰ ਜੌਬ ਲੱਭਣ 'ਚ ਬਹੁਤ ਮੁਸ਼ਕਲਾਂ ਆ ਰਹੀਆਂ। ਜੇ ਇਹ ਕਹਿ ਲਿਆ ਜਾਵੇ ਵੀ ਜਿਹੜੇ ਹੁਣ ਬੱਚੇ ਜਾਣਗੇ, ਜੋ ਮੈਂ ਸਥਿਤੀ ਦੇਖ ਕੇ ਆਇਆ, ਸ਼ਾਇਦ 100 ਵਿੱਚੋਂ 15-20 ਬੱਚੇ ਹੀ ਜੌਬ ਜਿਹੜਾ ਆ ਉਹ ਲੈਣ 'ਚ ਕਾਮਯਾਬ ਹੋਣ। ਔਰ ਦੂਸਰੀ ਗੱਲ, ਉੱਥੇ ਮਹਿੰਗਾਈ ਬਹੁਤ ਜ਼ਿਆਦਾ ਹੈ। ਤਰ੍ਹਾਂ ਕਰਦੇ ਚੰਗੇ ਭਲੇ ਪਰਿਵਾਰ ਵੀ, ਸਹਿੰਦੇ ਪਰਿਵਾਰ ਵੀ ਜਿਹੜੇ ਕਹਿੰਦੇ ਯਾਰ ਮਹਿੰਗਾਈ ਬਹੁਤ ਹੈ। ਉਹ ਤੀਸਰੀ ਗੱਲ, ਕਿਉਂਕਿ ਇੱਕ ਤੇ ਸਟੂਡੈਂਟ ਬਹੁਤ ਚੱਲ ਗਏ, ਇਕੱਲੇ ਪੰਜਾਬ ਤੋਂ ਨਹੀਂ ਜਾਂਦੇ, ਇੰਡੀਆ ਤੋਂ ਨਹੀਂ ਜਾਂਦੇ, ਕਈ ਕੰਟਰੀਆਂ ਤੋਂ ਜਾਂਦੇ ਨੇ ਇੰਟਰਨੈਸ਼ਨਲ ਸਟੂਡੈਂਟ ਉੱਥੇ ਹਰ ਸਾਲ। ਉੱਥੇ ਬੇਸਮੈਂਟਾਂ 'ਚ ਉਹਨਾਂ ਕਿਰਾਏ ਤੇ ਰਹਿਣਾ ਹੁੰਦਾ। ਬੇਸਮੈਂਟਾਂ ਦੀ ਡਿਮਾਂਡ ਵੱਧ ਗਈ, ਬੇਸਮੈਂਟਾਂ ਤੇ ਉਨੀਆਂ ਹੀ ਆ, ਕਿੰਨੀ ਕੁ ਨਵੇਂ ਘਰ ਬਣੇ ਹੋਣਗੇ, ਬੇਸਮੈਂਟਾਂ ਬੜੀਆਂ ਮਹਿੰਗੀਆਂ ਹੋ ਗਈਆਂ। ਜੌਬ ਦੀ ਅਣਹੋਂਦ, ਮਹਿੰਗਾਈ ਵਧਣ ਤੇ ਬੇਸਮੈਂਟਾਂ ਦੇ ਕਿਰਾਏ ਵਧਣ ਕਾਰਨ ਉੱਥੇ ਜਿਹੜੇ ਹੁਣ ਸਾਡੇ ਸਟੂਡੈਂਟ ਜਾਂਦੇ ਨੇ ਉਹਨਾਂ ਦੀ ਬਹੁਤ ਬਦਤਰ ਹਾਲਤ ਹੈ। ਸਰ ਇੱਕ ਚਰਚਾਵਾਂ ਇਹ ਵੀ ਚੱਲੀਆਂ ਨੇ ਕਿ ਜਦੋਂ ਸਟੂਡੈਂਟ ਜਿਹੜੀਆਂ ਖਾਸ ਕਰਕੇ ਕੁੜੀਆਂ ਨਾਲ ਸੰਬੰਧਿਤ ਚਰਚਾਵਾਂ ਨੇ ਕਿ ਬਾਹਰ ਜਾਂਦੀਆਂ ਨੇ, ਉੱਥੇ ਜਾ ਕੇ ਇੱਧਰੋਂ ਮੈਰਿਜ ਕਰਾਉਂਦੀਆਂ ਨੇ, ਉੱਥੇ ਜਾ ਕੇ ਮੁੱਕਰ ਜਾਂਦੀਆਂ ਨੇ, ਉਹਨਾਂ ਦੀ ਕੋਈ ਮਜਬੂਰੀ ਬਣਦੀ ਹੈ ਜਾਂ ਫਿਰ ਉਹ ਉਮਰ ਹੀ ਇਹੀ ਹੁੰਦੀ ਹੈ? ਦੇਖੋ, ਜਿਹੜੇ ਇੱਦਾਂ ਦੇ ਜੋੜ ਹੁੰਦੇ ਨੇ ਵੀ ਮੁੰਡਾ ਸਿੱਧੇ ਸ਼ਬਦਾਂ 'ਚ ਨਲਾਇਕ ਹੈ ਹਨਾ, ਉਹ ਆਈਲੈਟਸ ਨਹੀਂ ਕਰ ਸਕਦਾ ਜੀ, ਫਿਰ ਉਹ ਕੁੜੀ ਇੰਟੈਲੀਜੈਂਟ ਲੱਭਦੇ ਨੇ ਜਿਹੜੀ ਆਈਲੈਟਸ ਕਰ ਸਕਦੀ ਹੈ
ਪਰ ਉਹਦੇ ਪੇਰੈਂਟਸ ਉਹਨੂੰ ਪੈਸੇ ਨਹੀਂ ਦੇ ਸਕਦੇ, ਪੈਸੇ ਨਹੀਂ, ਬਾਹਰ ਨਹੀਂ ਭੇਜ ਸਕਦੇ। ਮਜਬੂਰੀਆਂ ਹੋ ਗਈਆਂ। ਬਿਲਕੁਲ। ਮੁੰਡੇ ਦੀ ਮਜਬੂਰੀ ਇਹ ਹੋ ਗਈ ਵੀ ਉਹਨੂੰ ਕੁੜੀ ਆਈਲੈਟਸ ਕਰਨ ਵਾਲੀ ਚਾਹੀਦੀ ਹੈ, ਕੁੜੀ ਦੀ ਮਜਬੂਰੀ ਇਹ ਹੋ ਗਈ ਵੀ ਉਹਨੂੰ ਪੈਸੇ ਵਾਲਾ ਮੁੰਡਾ ਚਾਹੀਦਾ। ਕੈਨੇਡਾ ਜਾਣ ਲਈ ਇਹ ਦੋ ਜੋੜ ਹੋ ਗਏ, ਇੱਕ ਪਾਸੇ ਅਮੀਰੀ, ਇੱਕ ਪਾਸੇ ਗਰੀਬੀ ਜੀ। ਠੀਕ ਹੈ ਜੀ। ਮੁੰਡੇ ਕੁੜੀ ਨੇ ਹੋਰ ਕੁਝ ਨਹੀਂ ਦੇਖਿਆ, ਉਦੋਂ ਇੱਕੋ ਸੀ ਵੀ ਕੈਨੇਡਾ ਦੇ ਜਹਾਜ਼ ਤੇ ਕਿਵੇਂ ਚੜੀਏ। ਜਦੋਂ ਫਿਰ ਕੁੜੀ ਚਲ ਜਾਂਦੀ ਹੈ ਉੱਥੇ ਜਾ ਕੇ ਪਹਿਲਾਂ ਤੇ ਉਹ ਸੋਚਦੀ ਹੈ ਵੀ ਮੈਂ ਕੀਤਾ ਕੀ ਹੈ, ਵੀ ਮੇਰਾ ਤੇ ਜੋੜ ਹੀ ਨਹੀਂ, ਏਜ ਦਾ ਫਰਕ ਹੈ, ਜਾਂ ਉਹ ਪਰਸਨੈਲਿਟੀ ਮੈਨੂੰ ਭੰਮਦੀ ਨਹੀਂ ਗਈ, ਜਾਂ ਜੋ ਮੇਰੀ ਡ੍ਰੀਮ ਸੀ ਵੀ ਮੇਰਾ ਹਸਬੈਂਡ ਕਿੱਦਾਂ ਦਾ ਹੋਵੇ ਉਦਾਂ ਦਾ ਨਹੀਂਗਾ। ਬਿਲਕੁਲ। ਫਿਰ ਕਿਤੇ ਨਾ ਕਿਤੇ ਉੱਥੇ ਜਾ ਕੇ ਉਹਦੇ ਅੰਦਰੋਂ ਉਹ ਆਪਣਾ ਰਾਈਟਸ ਜਿਹੜਾ ਆ ਉਹ ਕਹਿੰਦਾ ਵੀ ਤੂੰ ਕੀ ਲੈਣਾ, ਉਹ ਨਾ ਕਰ ਦਿੰਦੀ ਹੈ। ਜੇ ਉਹ ਮੁੰਡੇ ਨੂੰ ਬੁਲਾ ਵੀ ਲਵੇ ਮੂੰਹ ਰੱਖਣ ਲਈ, ਜਦੋਂ ਫਿਰ ਉੱਥੇ ਦੋਨਾਂ ਨੇ ਮਿਲਣਾ, ਪਤੀ ਪਤਨੀ ਬਣਨਾ, ਤੇ ਫਿਰ ਉਹ 20 ਵਾਰੀ ਸੋਚੇਗੀ ਉੱਥੇ ਲਿਜਾ ਕੇ। ਸੋ ਜਿਹੜੇ ਇਹ ਬੇਜੋੜ ਸਮਝੌਤੇ ਨੇ, ਸੌਦੇਬਾਜ਼ੀ ਹੈ, ਸੌਦੇਬਾਜ਼ੀਆਂ ਨਾਲ ਮਨ ਨਹੀਂ ਮਿਲ ਸਕਦੇ। ਬਿਲਕੁਲ। ਤੇ ਪਤੀ ਪਤਨੀ ਦਾ ਰਿਸ਼ਤਾ ਤੇ ਮਨ ਮਿਲਣ ਦਾ ਆ। ਸੋ ਇਹ ਇੱਕ ਵੱਡਾ ਕਾਰਨ ਹੈ ਜਿਹਦੇ ਕਰਕੇ ਵਿਆਹ ਟੁੱਟਦੇ ਨੇ, ਜਾਂ ਕੁੜੀ ਵਿਦੇਸ਼ ਜਾ ਕੇ ਮੂੰਹ ਫੇਰ ਲੈਂਦੀ ਹੈ ਵੀ ਮੈਂ ਤੇ ਹੁਣ ਬੁਲਾਉਣਾ ਹੀ ਨਹੀਂ। ਮਾਪਿਆਂ ਨੇ ਇਧਰੋਂ ਆਪਣੇ ਪੁੱਤਾਂ ਨੂੰ ਇਹ ਕਹਿ ਕੇ ਬਾਹਰ ਭੇਜਿਆ ਕਿ ਇੱਥੇ ਨਸ਼ਾ ਬਹੁਤ ਆ, ਮਾਪਿਆਂ ਨੇ ਇਹ ਕਹਿ ਕੇ ਬਾਹਰ ਭੇਜਿਆ ਕਿ ਇੱਥੇ ਗੈਂਗਵਾਰ ਬਹੁਤ ਆ, ਇੱਥੇ ਸਾਡੇ ਪੁੱਤ ਕਿਸੇ ਗੈਂਗ ਦੇ ਹਿੱਸੇ ਨਾ ਆ ਜਾਣ, ਜਾਂ ਕਿਸੇ ਦੀ ਗੋਲੀ ਦਾ ਸ਼ਿਕਾਰ ਨਾ ਹੋ ਜਾਣ, ਤੇ ਜਾਂ ਫਿਰ ਕਿਸੇ ਸਿਰਿੰਜ ਲੱਗੀ ਹੱਥ ਦੇ ਵਿੱਚ ਨਾ ਮਿਲ ਜੇ। ਉਧਰ ਇਹ ਹਾਲਾਤਾਂ ਤੋਂ ਕੋਈ ਬਚਾਅ ਹੈ? ਬਹੁਤ ਜਾਇਜ਼ ਸਵਾਲ ਹੈ। ਇੱਦਾਂ ਦੀਆਂ ਗੱਲਾਂ ਵੀ ਕਈ ਸਾਹਮਣੇ ਆਈਆਂ ਵੀ ਇੱਥੇ ਕਿਸੇ ਪਰਿਵਾਰ ਦਾ ਬੱਚਾ ਨਸ਼ੇ ਨੂੰ ਲੱਗ ਗਿਆ। ਹੁਣ ਮਾਪੇ ਹਰ ਯਤਨ ਕਰਦੇ ਨੇ ਨਸ਼ੇ ਤੋਂ ਖਹਿੜਾ ਛਡਾਉਣ ਦੀ। ਉਹਨਾਂ 'ਚ ਇੱਕ ਯਤਨ ਇਹ ਵੀ ਹੁੰਦਾ ਵੀ ਇਹਨੂੰ ਵਿਦੇਸ਼ ਭੇਜ ਦਈਏ। ਫਾਰ ਐਗਜ਼ਾਮਪਲ, ਕੋਈ ਬੱਚਾ ਕਿਸੇ ਨੇ ਆਪਣਾ ਜਿਹੜਾ ਨਸ਼ੇ ਦਾ ਐਡਿਕਟ ਹੋ ਗਿਆ ਉਹਨੂੰ ਕੈਨੇਡਾ ਭੇਜਤਾ, ਉਹ ਇੱਕ ਵਹਿਮ ਜਿਹਾ ਹੋ ਜਾਂਦਾ। ਮਾਪੇ ਅੱਖਾਂ ਵੀ ਬੀਟ ਲੈਂਦੇ ਨੇ ਵੀ ਸ਼ਾਇਦ ਕੈਨੇਡਾ ਜਾ ਕੇ ਠੀਕ ਹੋ ਜਾਏ। ਉੱਥੇ ਹਰ ਨਸ਼ਾ ਜਿਹੜਾ ਖੁੱਲਾ ਮਿਲਦਾ, ਪਿਓਰ ਮਿਲਦਾ ਵੀ ਪਿਓਰ ਹੈ। ਜਦੋਂ ਜੇ ਇਹਨੂੰ ਨਸ਼ਾ ਨਾ ਮਿਲਿਆ ਤਾਂ ਵੀ ਉਹ ਮੌਤ ਵਾਲੇ ਮੂੰਹ 'ਚ ਜਾਊਗਾ। ਜੇ ਨਸ਼ਾ ਲੈਣ ਲੱਗ ਪਿਆ ਤੇ ਨਸ਼ਾ ਜਿਹੜਾ ਮਿਕਦਾਰ ਕਿਤੇ ਵੱਧ ਲੈ ਲਈ ਤੇ ਓਵਰਡੋਜ਼ ਨਾਲ ਮੌਤ ਹੋ ਗਈ। ਮੈਨੂੰ ਉੱਥੇ ਗਿਆਨੀ ਨਰਿੰਦਰ ਸਿੰਘ ਜੀ ਨੇ, ਉਹ ਗੁਰੂ ਨਾਨਕ ਫੂਡ ਬੈਂਕ ਚਲਾਉਂਦੇ ਨੇ, ਬੜਾ ਵੱਡਾ ਕਾਰਜ ਕਰਦੇ ਨੇ। ਗੁਰੂ ਨਾਨਕ ਫੂਡ ਬੈਂਕ ਦਾ ਕੰਸੈਪਟ ਇਹ ਹੈ ਵੀ ਜਿਹੜਾ ਵੀ ਸਟੂਡੈਂਟ, ਜਿਹੜਾ ਵੀ ਇਮੀਗ੍ਰੈਂਟ ਕਿਸੇ ਵੀ ਕੰਟਰੀ ਦਾ, ਇਕੱਲੇ ਪੰਜਾਬ ਦਾ ਨਹੀਂ, ਕੈਨੇਡਾ ਲੈਂਡ ਕਰਦਾ ਤੇ ਉਹ ਇਹ ਕਹਿੰਦਾ ਵੀ ਮੇਰੇ ਕੋਲ ਖਾਣ ਦੀ ਰੋਟੀ ਨਹੀਂ, ਤੇ ਬੈਂਕ ਜਾਵੇ, ਉਹ ਉਹਨਾਂ ਨੂੰ ਰਾਸ਼ਨ ਦਾ ਪੈਕ ਦਿੰਦੇ ਨੇ, ਬਿਸਤਰਾ ਵੀ ਦਿੰਦੇ ਨੇ। ਜਿੰਨਾ ਚਿਰ ਉਹ ਰੋਟੀ ਕਮਾਉਣ ਜੋਗਾ ਨਹੀਂ ਹੁੰਦਾ ਉਹ ਰਜਿਸਟਰਡ ਕਰ ਲੈਂਦੇ, ਇਹਨਾਂ ਨੂੰ ਹਰ ਮਹੀਨੇ ਰਾਸ਼ਨ ਦਿੰਦੇ ਨੇ। ਨਾਲ ਉਹ ਦੂਸਰਾ ਇਹ ਕਰਦੇ ਨੇ ਵੀ ਜਿਹੜੇ ਬੱਚੇ ਉੱਥੇ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੇ ਦੇਹਾਂ ਵਾਪਸ ਦੇਣ ਦਾ ਕਾਰਜ ਵੀ ਕਰਦੇ ਨੇ। ਗਿਆਨੀ ਨਰਿੰਦਰ ਸਿੰਘ ਉਹਨਾਂ ਨੇ ਦੱਸਿਆ ਵੀ ਜਿਹੜੇ ਬੱਚੇ ਅਸੀਂ ਭੇਜੇ, ਜਦੋਂ ਉਹਨਾਂ ਦੀ ਪੋਸਟਮਾਰਟਮ ਦੀ ਰਿਪੋਰਟ ਸਾਡੇ ਕੋਲ ਆਈ, ਪਹਿਲਾਂ ਤਾਂ ਇਹ ਵੀ ਹਾਰਟ ਅਟੈਕ ਹੋਇਆ, ਤੇ ਉਹਨਾਂ ਵਿੱਚੋਂ ਕੁਝ ਓਵਰਡੋਜ਼ ਕਾਰਨ ਕੁਝ ਦੀ ਮੌਤ ਹੋਈ ਸੀ। ਫਿਰ ਹਾਰਟ ਅਟੈਕ ਕਹਿ ਦਿੰਦੇ ਆ, ਸ਼ਰਮੋ ਸ਼ਰਮ ਵੀ ਇਹ ਬੱਚੇ ਦੇ ਬਾਰੇ ਇਹ ਕੀ ਕਹੀਏ। ਸੋ ਜਿਹੜੇ ਇਹ ਕੇਸ ਹੈ ਦਾ ਮਤਲਬ ਇਹ ਹੈ ਵੀ ਉਹ ਓਵਰਡੋਜ਼ ਕਰਕੇ ਵੀ ਮੌਤਾਂ ਜਿਹੜੀਆਂ ਨੇ ਹੋ ਰਹੀਆਂ ਨੇ। ਹੁਣ ਗੈਂਗਸਟਰ ਦੀ ਗੱਲ ਕੀਤੀ, ਅਕਸਰ ਉੱਥੇ ਖਬਰਾਂ ਸੁਣੀ ਦੀਆਂ ਕੈਨੇਡਾ ਗੋਲੀ ਚੱਲ ਗਈ, ਇੱਥੇ ਗੋਲੀ ਚੱਲ ਗਈ, ਗੈਂਗਵਾਰ ਹੋ ਗਏ। ਪਹਿਲੋਂ ਅਪਰਾਧ ਨਾਲ ਜੁੜਿਆ ਸੀ, ਪਿਛਲੇ ਸਮੇਂ ਐਡਮਿੰਟਨ ਤੇ ਚਲੀ, ਇੱਕ ਛੋਟਾ ਜਿਹਾ ਬੱਚਾ ਵੀ ਪਿਓ ਦੇ ਨਾਲ ਮਰ ਗਿਆ। ਇਹ ਆਮ ਘਟਨਾਵਾਂ ਨੇ। ਉਹ ਕਈ ਵਾਰੀ ਤੇ ਇੰਜ ਲੱਗਦਾ ਵੀ ਗੈਂਗਸਟਰ ਵਾਰ ਜਿਹੜਾ ਪੰਜਾਬ 'ਚ, ਇੰਡੀਆ 'ਚ ਘੱਟ ਆ, ਕੈਨੇਡਾ 'ਚ ਜ਼ਿਆਦਾ। ਔਰ ਇੱਕ ਹੋਰ ਗੱਲ, ਕੈਨੇਡਾ 'ਚ ਜਿਵੇਂ ਪੰਜਾਬ 'ਚ ਆ, ਕੈਨੇਡਾ 'ਚ ਵੀ ਹੁਣ ਗੈਂਗਸਟਰ ਫਰੌਤੀਆਂ ਮੰਗਦੇ ਨੇ। ਔਰ ਉੱਥੇ 90% ਕੇਸ ਇਦਾਂ ਦੇ ਨੇ ਜਿਨ੍ਹਾਂ ਕੋਲੋਂ ਫਰੌਤੀਆਂ ਮੰਗੀਆਂ ਜਾਂਦੀਆਂ, ਉਹ ਦੱਸਦੇ ਨਹੀਂ ਗੇ, ਡਰਦੇ ਮਾਰੇ ਪੁਲਿਸ ਨੂੰ। ਬੜਾ ਪ੍ਰੋਸੈਸ ਲੰਬਾ ਚੌੜਾ ਉੱਥੇ। ਉਹ ਜਾਂ ਤੇ ਸਮਝੌਤਾ ਕਰ ਲੈਂਦੇ ਨੇ, ਜਾਂ ਕਿਤੇ ਗੁਪਤ ਰਹਿ ਕੇ ਤੇ ਆਪਣਾ ਟਾਈਮ ਪਾਸ ਕਰਦੇ ਨੇ। ਸੋ ਇਹ ਕਹਿਣਾ ਵੀ ਪੰਜਾਬ 'ਚੋਂ ਅਸੀਂ ਡਰੱਗ ਤੋਂ ਡਰਦੇ ਹਾਂ, ਗੈਂਗਸਟਰ ਤੋਂ ਡਰਦੇ ਹਾਂ, ਬੱਚਿਆਂ ਨੂੰ ਬਾਹਰ ਭੇਜਦੇ ਹਾਂ, ਤੇ ਬੱਚੇ ਮਾਪੇ ਸਾਵਧਾਨ ਹੋ ਜਾਣ,
ਉੱਥੇ ਵੀ ਇਹ ਪੂਰੀ ਤਰ੍ਹਾਂ ਦੰਦਨਾ ਰਹੇ ਨੇ ਇਹ ਦੋਨੋਂ ਮੁੱਦੇ। ਆਪਾਂ ਜਿਹੜੀ ਜਗ੍ਹਾ ਤੇ ਖੜੇ ਆਂ ਇਹ ਪੰਜਾਬ ਵਿਧਾਨ ਸਭਾ ਹਰਿਆਣਾ ਵਿਧਾਨ ਸਭਾ ਗੀ, ਇਸ ਜਗ੍ਹਾ ਤੇ ਲੀਡਰ ਚੁਣ ਕੇ ਭੇਜੇ ਜਾਂਦੇ ਨੇ ਪੰਜਾਬ ਦੇ ਵੱਲੋਂ, ਤੇ ਲੀਡਰਾਂ ਤੋਂ ਬੜੀ ਆਸ ਹੁੰਦੀ ਆ ਪੰਜਾਬ ਦੇ ਲੋਕਾਂ ਨੂੰ। ਕੀ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਲੋਕ ਨੇ ਜਿਹੜੇ ਇਹਨਾਂ ਲੀਡਰਾਂ ਤੋਂ ਆਸ ਰੱਖਣ? ਜਾਂ ਦੇਖੋ, ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਦੋਂ CM ਬਣੇ ਸੀ ਉਦੋਂ ਵੀ, ਹੁਣ ਵੀ ਉਹ ਇਹ ਗੱਲ ਕਹਿੰਦੇ ਨੇ ਵੀ ਮੈਂ ਇੱਦਾਂ ਦਾ ਮਾਹੌਲ ਬਣਾਉਣਾ ਚਾਹੁੰਦਾ ਵੀ ਜਿਹੜੇ NRI ਨੇ ਉਹ ਵੀ ਕਿਤੇ ਇਹ ਇੱਛਾ ਜ਼ਾਹਰ ਕਰਨ ਵੀ ਅਸੀਂ ਤਾਂ ਯਾਰ ਹੁਣ ਆਪਣੇ ਵਤਨ ਆਪਣੇ ਪੰਜਾਬ 'ਚ ਰਹੀਏ। ਕਾਮਨਾ ਕਰਦੇ ਹਾਂ ਵੀ ਇਹ ਯਤਨ ਕਾਮਯਾਬ ਹੋਣ, ਪੰਜਾਬ ਦਾ ਮਾਹੌਲ ਵਧੀਆ ਭਰਿਆ ਹੋਵੇ, ਪੰਜਾਬ ਸੋਕੇ ਤੋਂ ਬਚੇ, ਪੰਜਾਬ ਦਾ ਪਾਣੀ ਵਧੀਆ ਹੋਵੇ, ਪੰਜਾਬ ਦੀ ਹਵਾ ਵਧੀਆ ਹੋਵੇ, ਪੰਜਾਬ ਡਰੱਗ ਨਸ਼ਿਆਂ ਤੇ ਕਹਿ ਲਈਏ ਆਪਾਂ ਕਰਜ਼ਿਆਂ ਤੋਂ ਬਚੇ। ਪਰ ਫਿਲਹਾਲ ਤੇ ਇਦਾਂ ਦੀ ਗੱਲ ਲੱਗਦੀ ਨਹੀਂ। ਪਰ ਇੱਕ ਗੱਲ ਜਿਹੜੀ ਹੈ, ਮੈਂ ਉੱਥੇ ਕੁਝ ਸਟੂਡੈਂਟਾਂ ਨਾਲ ਵੀ ਇੰਟਰਵਿਊ ਕੀਤੀ ਸੀ, ਕਈ ਸੰਸਥਾਵਾਂ 'ਚ ਮੈਂ ਵਿਚਰਿਆ, ਇੰਟਰਵਿਊ ਕੀਤੀ। ਉੱਥੇ ਹੁਣ ਇਹ ਗੱਲ ਚੱਲ ਪਈ ਹੈ ਵੀ ਯਾਰ ਕੈਨੇਡਾ ਕੀ ਰੱਖਿਆ, ਵਾਪਸ ਚੱਲੀਏ। ਔਰ ਕੁਝ ਸਟੂਡੈਂਟ, ਇਹ ਨਹੀਂ ਵੱਡੇ ਪੱਧਰ ਤੇ, ਕੁਝ ਸਟੂਡੈਂਟ ਉੱਥੋਂ ਦਾ ਮਾਹੌਲ ਦੇਖ ਕੇ ਵੀ ਇੰਨੀ ਹਾਰਡ ਵਰਕ ਕਰਨਾ ਪੈਂਦਾ, ਇੰਨੀ ਲੇਬਰ ਕਰਨੀ ਪੈਂਦੀ, ਤਾਂ ਵੀ ਸਾਡੇ ਪੱਲੇ ਕੱਖ ਨਹੀਂ ਪੈਂਦਾ, ਉਹ ਵਾਪਸ ਆ ਰਹੇ ਨੇ। ਇੱਕ ਇਦਾਂ ਦਾ ਮਾਹੌਲ ਚੱਲ ਪਿਆ। ਔਰ ਪੰਜਾਬ 'ਚ ਵੀ, ਪੰਜਾਬ 'ਚ ਮਾਪੇ ਵੀ ਹੁਣ ਅੱਗੇ ਤੋਂ ਹੁੰਦੇ ਅੱਖਾਂ ਮੀਟ ਕੇ ਬਸ ਏਜੰਟ ਨੂੰ ਪੈਸੇ ਦਿਓ, ਥੈਲੀ ਦਿਓ ਤੇ ਬਾਹਰ ਭੇਜੋ। ਹੁਣ ਇਹ ਰਿਵਿਊ ਕਰਨ ਲੱਗ ਪਏ, ਸੋਚਣ ਲੱਗ ਪਏ ਨੇ ਵੀ ਮਹਿੰਗਾਈ, ਜੋਬ ਨਹੀਂ ਮਿਲਦਾ, ਡਰੱਗ ਉੱਥੇ ਬਹੁਤ ਹੈ, ਔਰ ਗੈਂਗਸਟਰ ਦਾ ਉੱਥੇ ਬੜਾ ਖੌਫ ਆ। ਇਹਨੂੰ ਦੇਖਦਿਆਂ ਹੁਣ ਕਹਿੰਦੇ ਪੰਜਾਬ 'ਚ ਵੀ ਰਿਵਿਊ ਕੀਤਾ ਜਾ ਰਿਹਾ ਵੀ ਸਾਨੂੰ ਬੱਚੇ ਨੂੰ ਭੇਜਣਾ ਚਾਹੀਦਾ ਕਿ ਨਹੀਂ ਭੇਜਣਾ ਚਾਹੀਦਾ। ਜਿਵੇਂ ਭੱਜੋ ਭੱਜੀ ਦੌੜ ਚੱਲੀ ਦੇਸ਼ਾਂ ਵਿਦੇਸ਼ਾਂ ਦੇ ਜਿਹੜੇ ਸਾਡੇ NRIs ਨੇ ਉਹ ਬੈਠੇ, ਤੇ ਸਭ ਜਿਹੜਾ ਕਿ ਉਧਰਲੇ ਸਿਸਟਮ ਨਾਲ ਉੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਦੇ ਸਪੀਕਰ ਨੇ ਰਾਜ ਚੌਹਾਨ, ਉਹਨਾਂ ਨਾਲ ਮੈਂ ਇੰਟਰਵਿਊ ਕੀਤੀ। ਇੰਨਾ ਇੰਪ੍ਰੈਸ ਹੋਇਆ ਮੈਂ ਉਹਨਾਂ ਨੂੰ ਕਿਹਾ ਵੀ ਇੰਟਰਵਿਊ ਕਰਨੀ, ਕਹਿੰਦੇ ਤਰਲੋਚਨ ਫਲਾਣੇ ਰੈਸਟੋਰੈਂਟ 'ਚ ਫਲਾਣੇ ਦਿਨ ਇੰਨੇ ਵਜੇ ਆ ਜਾਓ, ਆਪਾਂ ਲੰਚ ਕਰਾਂਗੇ, ਬਾਅਦ 'ਚ ਇੰਟਰਵਿਊ ਕਰ ਲਾਂਗੇ। ਮੈਂ ਆਪਣੇ ਦੋਸਤ ਨੂੰ ਨਾਲ ਲੈ ਕੇ ਚੱਲ ਗਿਆ ਕਿਉਂਕਿ ਮੈਂ ਤਾਂ ਗੱਡੀ ਚਲਾ ਨਹੀਂ ਸਕਦਾ। ਵੀ ਉੱਥੇ ਜਾਵਾਂਗੇ, ਉੱਥੇ ਪਹਿਲਾਂ ਇੱਕ ਪਾਰਕ ਆਇਡੈਂਟੀਫਾਈ ਕਰ ਲਿਆ ਜਿਵੇਂ ਆਪਾਂ ਇੱਥੇ ਕਰ ਰਹੇ ਹਾਂ, ਵੀ ਉੱਥੇ ਲਿਜਾ ਕੇ ਤੇ ਇਹਨਾਂ ਦੀ ਇੰਟਰਵਿਊ ਕਰ ਲਾਂਗੇ। ਲੰਚ ਕੀਤਾ ਤੇ ਉਹਨਾਂ ਨੂੰ ਕਿਹਾ ਵੀ ਚੌਹਾਨ ਜੀ ਆ ਜਾਓ, ਆਪਾਂ ਹੁਣ ਇੰਟਰਵਿਊ ਫਲਾਣੇ ਕਰਦੇ ਹਾਂ ਉੱਥੇ ਪਾਰਕ 'ਚ। ਉਹ ਕਹਿੰਦੇ ਮੇਰੇ ਨਾਲ ਹੀ ਆ ਜਾਓ। ਮੈਂ ਪੁੱਛਿਆ ਤੁਹਾਡਾ ਡਰਾਈਵਰ ਕਿੱਥੇ ਹੈ? ਕਹਿੰਦੇ ਰਾਜ ਚੌਹਾਨ ਹੀ ਡਰਾਈਵਰ ਹੈ। ਫਿਰ ਮੈਂ ਪੁੱਛਿਆ ਤੁਹਾਡਾ ਸਿਕਿਉਰਿਟੀ ਗਾਰਡ ਕੌਣ ਹੈ? ਕਹਿੰਦੇ ਰਾਜ ਚੌਹਾਨ ਹੀ ਸਿਕਿਉਰਿਟੀ ਗਾਰਡ ਹੈ। ਫਿਰ ਉਹਨਾਂ ਨੇ ਇੱਥੋਂ ਤੱਕ ਦੱਸਿਆ, ਕਹਿੰਦਾ ਗੱਡੀ ਵੀ ਮੇਰੀ ਹੈ। ਤੇ ਉਹ ਅਸੀਂ ਕੀਤੀ ਸੀ ਵੈਂਕੂਵਰ ਇੰਟਰਵਿਊ ਕੀਤੀ ਸੀ, ਤੇ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਵਿਧਾਨ ਸਭਾ ਹੈ ਵਿਕਟੋਰੀਆ ਹੈ ਜੀ। ਤੇ ਮੈਂ ਕਿਹਾ ਉੱਥੇ ਤੁਹਾਨੂੰ ਬੰਗਲਾ ਮਿਲਿਆ ਹੋਊਗਾ ਜਦੋਂ ਤੁਸੀਂ ਵਿਧਾਨ ਸਭਾ ਚੱਲਦੀ? ਕਹਿੰਦੇ ਨਹੀਂ, ਹੋਟਲ ਦੇ ਕਮਰੇ 'ਚ ਕਿਰਾਇਆ ਮੈਨੂੰ ਦਿੰਦੇ, ਮੈਂ ਉੱਥੇ ਰਹਿਣਾ ਤੇ ਮੈਨੂੰ ਆਉਣ ਜਾਣ ਦਾ ਕਿਰਾਇਆ ਦਿੰਦੇ ਤੇ ਮੈਂ ਵਾਪਸ ਆ ਜਾਂਦਾ। ਤੇ ਇੰਨੇ ਸਿੰਪਲ ਬੰਦੇ। ਹਾਂ, ਉਹਨਾਂ ਮਜ਼ਾਕ 'ਚ ਕਿਹਾ ਵੀ ਕਈ ਵਾਰੀ ਇੱਥੋਂ ਦੇ ਸਿਆਸਤਦਾਨ ਹੱਸਦੇ ਹੁੰਦੇ ਆ ਵੀ ਜੇ ਸਿਆਸਤਦਾਨ ਹੀ ਬਣਨਾ ਤੇ ਸਾਨੂੰ ਪੰਜਾਬ ਇੰਡੀਆ 'ਚ ਬਣਨਾ ਚਾਹੀਦਾ, ਇੱਥੇ ਤੇ ਕੋਈ ਸਾਨੂੰ ਪਛਾਣਦਾ ਹੀ ਨਹੀਂ। ਇੱਥੇ ਉਹੀ ਗੱਲ ਕਰ ਰਹੇ ਸੀ। ਇੱਥੇ ਆ ਦੇਖੋ ਕਿਵੇਂ ਗੱਡੀਆਂ, ਇੱਥੇ ਆਪਾਂ ਜਿਹੜੀ ਜਗ੍ਹਾ ਤੇ ਖੜੇ ਸੀ ਇੱਥੇ ਗੱਡੀਆਂ ਖੜੀਆਂ ਸੀ ਤੇ ਹੁਣ ਤਾਂ ਖਾਲੀ ਹੋ ਗਈਆਂ। ਤੇ ਉਹੀ ਸਕਾਟ ਜਿਪਸੀਆਂ, ਇਹਨਾਂ ਖਤਰਾ ਕੀ ਆ ਲੀਡਰਾਂ ਨੂੰ, ਪੰਜਾਬ ਵਾਲਿਆਂ ਨੂੰ? ਜਦੋਂ ਤੁਸੀਂ ਗੱਲ ਕੀਤੀ ਹੈ ਕਿ ਕੈਨੇਡਾ ਦੇ ਵਿੱਚ ਤਾਂ ਅਸੀਂ ਉਹੀ ਡਰਾਈਵਰ, ਉਹੀ ਸਕਿਉਰਟੀ, ਉਹੀ MLAs, ਉਹਨਾਂ ਦੇ ਨਾਲ ਹੀ ਅਸੀਂ ਗੱਲ ਕਰਕੇ ਆਏ ਹਾਂ। ਗੱਲ ਕੀ ਉੱਥੇ ਤੇ ਹੈਰਾਨ ਜਿਹਾ ਹੋਈਦਾ। ਕਈ ਵਾਰੀ ਸਾਨੂੰ ਲੱਗਦਾ ਵੀ ਯਾਰ ਸਾਨੂੰ ਗਲਤੀ ਨਹੀਂ ਲੱਗ ਰਹੀ। ਗੋਲ ਗੱਪਿਆਂ ਦੀ ਦੁਕਾਨ ਤੇ ਮੈਂ ਤੇ ਮੇਰੇ ਦੋਸਤ ਬੈਠੇ, ਤੇ ਉੱਥੇ ਇੱਕ ਮੰਤਰੀ ਆਇਆ ਕੈਨੇਡਾ ਦਾ, ਲਾਈਨ 'ਚ ਲੱਗਾ। ਗੋਲ ਗੱਪਿਆਂ ਦੀ ਦੁਕਾਨ ਦੇ ਮਾਲਕ ਨੇ ਵੀ ਉਹਨੂੰ ਅਬਲਾਈਜ ਨਹੀਂ ਕੀਤਾ ਵੀ ਮੈਂ ਲਾਈਨ ਤੋਂ ਕੱਟ ਕੇ ਤੈਨੂੰ ਗੋਲ ਗੱਪੇ ਦੇ ਦਾਂ। ਇੱਦਾਂ ਦਾ ਜਿੱਥੇ ਸਿਸਟਮ ਹੋਵੇ, ਨਾ ਹੀ ਉਹਨੇ ਮੰਤਰੀ ਨੇ ਕੋਸ਼ਿਸ਼ ਕੀਤੀ ਵੀ ਮੈਂ ਲਾਈਨ ਕੱਟ ਕੇ ਤੇ ਉੱਥੋਂ ਲੈਣਾ। ਤੇ ਸਿਸਟਮ ਬੜਾ ਸਪਸ਼ਟ ਹੈ। ਸੁਖ ਧਾਲੀਵਾਲ ਇੱਕ ਸਮਾਗਮ 'ਚ ਆਉਂਦੇ ਨੇ, MP ਨੇ, ਕਈ ਵਾਰੀ MP ਬਣੇ ਨੇ, ਆਪ ਕਾਰ ਚਲਾ ਕੇ ਆ ਰਹੇ ਨੇ, ਆਪ ਕਾਰ ਚਲਾ ਕੇ ਜਾ ਰਹੇ ਨੇ। ਕੋਈ ਸਿਸਟਮ ਬੜਾ ਸਾਫ਼ ਤੇ ਸਪਸ਼ਟ ਹੈ। ਹੁਣ ਇੱਥੋਂ ਦੀ ਜੇ ਤੁਸੀਂ ਗੱਲ ਕਰਦੇ ਜੇ, ਇੱਕ ਟ੍ਰੈਡੀਸ਼ਨ, ਇੱਕ ਰੀਤ ਬਣ ਗਈ ਹੈ ਵੀ ਖਤਰਾ ਬਹੁਤ ਹੈ, ਇਹਨੂੰ ਹੁਣ ਕਿਵੇਂ ਦੂਰ ਕੀਤਾ ਜਾਊਗਾ ਵੱਖਰੀ ਗੱਲ ਹੈ। ਪਰ ਕੈਨੇਡਾ ਦੇ ਮੁਕਾਬਲੇ ਤੇ ਇੱਥੇ ਬੱਲੇ ਬੱਲੇ ਹੀ ਹੈ। ਬਿਲਕੁਲ ਉਹੀ ਗੱਲਾਂ ਸੀਗੀਆਂ ਜਿਹੜੀਆਂ ਕਿ ਇੱਕ ਸਟੂਡੈਂਟ ਪੱਖ ਤੋਂ ਕੈਨੇਡਾ
ਦੇ ਵਿੱਚ ਸਟੂਡੈਂਟਾਂ ਨੂੰ ਨਹੀਂ ਜਾਣਾ ਚਾਹੀਦਾ, ਪਰ ਦੂਸਰੇ ਪੱਖ ਤੋਂ ਜਿਹੜਾ ਕਿ ਜੇਕਰ ਦੇਖਿਆ ਜਾਵੇ ਸਿਸਟਮ ਹੈ ਉੱਥੇ ਸਿਸਟਮ ਉੱਥੇ ਜਾ ਕੇ ਜਦੋਂ ਉੱਥੋਂ ਵਾਪਸ ਆਈਦਾ ਨਾ ਬੜਾ ਕੁਝ ਲੈ ਕੇ ਆਈਦਾ, ਬੰਦੇ ਬਣ ਕੇ ਆਈਦਾ। ਉੱਥੇ ਟ੍ਰੈਫਿਕ ਸਿਸਟਮ, ਹੁਣ ਸੜਕਾਂ ਪੰਜਾਬ ਤੇ ਇੰਡੀਆ ਦੀਆਂ ਵੀ ਉੱਤੋਂ ਕੈਨੇਡਾ ਤੋਂ ਮਾੜੀਆਂ ਨਹੀਂ ਗੀ। ਕਈ ਵਾਰੀ ਮੱਥੇ ਤੇ ਹੱਥ ਮਾਰੀਦਾ, ਸਾਰਾ ਇਨਫਰਾਸਟ੍ਰਕਚਰ ਹੈਗਾ। ਇਹਦਾ ਸੁਖਬੀਰ ਬਾਦਲ ਨੇ ਵੀ ਕਹਤਾ ਸੀ ਚਾਹੇ ਬੰਬ ਛੇੜਦੇ ਫਿਰ ਵੀ ਨਹੀਂ ਟੁੱਟੇ। ਨਹੀਂ ਚਲੋ ਬੰਬ ਵਾਲੀ ਗੱਲ ਤੇ ਉਹ ਵੀ ਅਸੀਂ ਬੜੀ ਮਜ਼ਬੂਤ ਬਣਾਈ ਹੈ। ਹੁਣ ਤੁਸੀਂ ਹਾਈਵੇ ਚੱਲ ਜੀਏ, ਆਪਾਂ ਕਿਸੇ ਵੀ ਹਾਈਵੇ ਤੇ ਚੜ੍ਹ ਜਾਓ, ਤੁਸੀਂ ਇੱਥੋਂ ਅੰਮ੍ਰਿਤਸਰ ਜਾਣਾ, ਇੱਥੋਂ ਲੁਧਿਆਣੇ ਜਾਣਾ, ਚੱਲ ਜਾਓ, ਲੇਨ ਸਿਸਟਮ ਹੈ। ਉੱਥੇ ਕੀ ਹੈ ਵੀ ਤੁਸੀਂ ਲੇਨ ਆਪਣੀ ਨੂੰ ਕ੍ਰਾਸ ਨਹੀਂ ਕਰ ਸਕਦੇ। ਹਾਂ ਕਰ ਸਕਦੇ ਜੇ, ਬਕਾਇਦਾ ਦੇ ਕੇ ਤੁਸੀਂ ਹੱਥ ਦੇ ਕੇ ਆਰਾਮ ਨਾਲ ਕਰ ਸਕਦੇ ਜੇ। 100 ਦੀ ਸਪੀਡ ਤੇ ਬਰਾਬਰ 5 ਦੀ ਇੰਚ ਤੋਂ ਫਰਕ ਤੋਂ ਗੱਡੀਆਂ ਜਿਹੜੀਆਂ ਚੱਲ ਰਹੀਆਂ ਨੇ। ਕੋਈ ਸੋਚ ਨਹੀਂ ਸਕਦਾ ਵੀ ਮੈਂ ਕੋਈ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਾਂ। ਔਰ ਦੂਸਰੀ ਗੱਲ, ਉੱਥੇ ਇੱਕ ਦੂਸਰੇ ਨੂੰ ਹੌਰਨ ਮਾਰਨਾ ਤੇ ਜਿਹੜਾ ਨਾ ਗਾਲ ਸਮਝਿਆ ਜਾਂਦਾ। ਉੱਥੇ ਤੇ ਹੌਰਨ ਕਿਤੇ ਮਹੀਨੇ 'ਚ ਇੱਕ ਅੱਧੀ ਵਾਰੀ ਸੁਣਦੇ ਆ ਨਾ, ਇੱਕਦਮ ਦੇਖੀਦਾ ਵੀ ਇਹਨੇ ਹੌਰਨ ਕਿਉਂ ਮਾਰਿਆ। ਤੇ ਇੱਥੇ ਹੌਰਨ ਤੇ ਹੱਥ ਰੱਖਣ ਤੋਂ ਬਿਨਾਂ ਗੱਡੀ ਪਾਂ ਵਾਲੇ ਲਾਏ ਹੋਇਆ, ਪ੍ਰੈਸ਼ਰ ਚੱਲਦੀ ਨਹੀਂ ਗੀ। ਸਿਸਟਮ ਬੜਾ ਵਧੀਆ, ਗੋਰਿਆਂ ਤੋਂ ਬੜਾ ਸਿੱਖਣ ਨੂੰ ਮਿਲਦਾ। ਸਾਫ਼ ਦਿਲ ਨੇ, ਇੰਨਾ ਰਿਗਾਰਡ ਕਰਦੇ ਨੇ, ਛੋਟੀਆਂ ਗੱਲਾਂ ਨੇ। ਮੈਂ ਕਿਸੇ ਸ਼ਾਪ 'ਚ ਵੜ ਰਿਹਾ, ਮਾਲ 'ਚ ਵੜ ਰਿਹਾ, ਤੇ ਮੇਰੇ ਅੱਗੇ ਜੇ ਗੋਰਾ ਆ, ਉਹਨੇ ਦਰਵਾਜ਼ਾ ਖੋਲ੍ਹਿਆ ਤੇ ਉਹਨੇ ਨੇ ਵੀ ਦਰਵਾਜ਼ਾ ਖੋਲ੍ਹ ਕੇ ਅੰਦਰ ਵੜ ਕੇ ਤੇ ਫਟਾਕ ਛੱਡ ਕੇ ਚੱਲ ਜਾਣਾ, ਉਹਨੇ ਮੇਰੀ ਵੇਟ ਕਰਨੀ ਪਲੀਜ਼। ਸੋ ਇੱਦਾਂ ਦਾ ਇੱਕ ਸਹਿਜ ਭਰਿਆ ਸਿਸਟਮ ਹੈ। ਦੂਜਾ, ਉੱਥੇ ਜੋਬ ਬੜੇ ਕਲੀਅਰ ਨੇ। ਹੁਣ ਵੈਸੇ ਕਈ ਵਾਰੀ ਕਿਹਾ ਜਾਂਦਾ ਵੀ ਜੇ ਪੰਜਾਬੀਆਂ ਕੇ ਜੋਬ ਪੰਜਾਬੀ ਕਰਨ ਨੂੰ ਤਿਆਰ ਨਹੀਂ ਗੇ, ਵੀ ਉਹ ਕਿਤੇ ਨਾ ਕਿਤੇ ਤੁਹਾਡਾ ਹੱਕ ਖੋਹਣ ਦਾ ਯਤਨ ਕਰਦੇ ਨੇ, ਪਰ ਓਵਰਆਲ ਸਿਸਟਮ ਜਿਹੜਾ ਬਹੁਤ ਵਧੀਆ। ਤਾਂ ਇਹ ਤਸਵੀਰਾਂ ਜਿਹੜੀਆਂ ਕਿ ਅਸੀਂ ਪਹਿਲਾਂ ਤੁਹਾਨੂੰ ਵਿਧਾਨ ਸਭਾ ਤੋਂ ਬਾਹਰ ਦੀਆਂ ਦਿਖਾਈਆਂ ਨੇ, ਪਰ ਅਚਾਨਕ ਸਾਨੂੰ ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਜੀ ਮਿਲ ਗਏ ਸੀ, ਤਾਂ ਅਸੀਂ ਉਹਨਾਂ ਦੇ ਨਾਲ ਜਿਹੜੀ ਕਿ ਚਰਚਾ ਕੀਤੀ ਹੈ। ਕੈਨੇਡਾ ਜਾਣਾ, ਉਹਨਾਂ ਨੇ ਗੱਲਾਂ ਸੁਣ ਕੇ ਜ਼ਰੂਰ ਜਾਣਾ ਇੱਕ ਵਾਰ, ਜਿਹੜੀਆਂ ਅਸੀਂ ਅੱਜ ਕੀ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਅਜਿਹੀਆਂ ਵਾਰਤਾਲਾਪਾਂ ਹੁੰਦੀਆਂ ਰਹਿਣਗੀਆਂ। ਤੁਸੀਂ ਟੂਰ ਕੱਢ ਕੇ ਆਏ ਹੋ ਬਾਹਰ ਕੰਟਰੀ ਦਾ, ਕੈਨੇਡਾ ਦਾ, ਤਾਂ ਉੱਥੇ ਹਾਲਾਤ ਕੀ ਨੇ ਇੱਧਰ ਦੇ ਸਟੂਡੈਂਟਾਂ ਦੇ? ਇਹ ਪੱਖ ਤੋਂ ਜਾਣਨਾ ਬੜਾ ਜ਼ਰੂਰੀ ਹੈ, ਬੜਾ ਅਹਿਮ ਹੋ ਜਾਂਦਾ। ਬਹੁਤ ਵੱਡੇ ਸਵਾਲ ਨੇ ਉੱਥੇ। ਜਿਹੜੇ ਹੁਣ ਵੀ ਬੱਚੇ ਨੇ, ਸਟੂਡੈਂਟ ਨੇ ਜੀ, ਉਹਨਾਂ ਨੂੰ ਜੋਬ ਲੱਭਣ 'ਚ ਬਹੁਤ ਮੁਸ਼ਕਲਾਂ ਆ ਰਹੀਆਂ। ਜੋ ਮੈਂ ਸਥਿਤੀ ਦੇਖ ਕੇ ਆਇਆ, ਸ਼ਾਇਦ 100 ਵਿੱਚੋਂ 15-20 ਬੱਚੇ ਹੀ ਜੋਬ ਜਿਹੜਾ ਆ ਉਹ ਲੈਣ 'ਚ ਕਾਮਯਾਬ ਹੋਣ। ਸਰ, ਇੱਕ ਚਰਚਾਵਾਂ ਇਹ ਵੀ ਚੱਲੀਆਂ ਨੇ ਕਿ ਜਦੋਂ ਸਟੂਡੈਂਟ ਜਿਹੜੀਆਂ ਖਾਸ ਕਰਕੇ ਕੁੜੀਆਂ ਨਾਲ ਸੰਬੰਧਿਤ ਚਰਚਾਵਾਂ ਨੇ ਕਿ ਬਾਹਰ ਜਾਂਦੀਆਂ ਨੇ, ਉੱਥੇ ਜਾ ਕੇ ਇੱਧਰੋਂ ਮੈਰਿਜ ਕਰਾਉਂਦੀਆਂ ਨੇ, ਉੱਥੇ ਜਾ ਕੇ ਮੁੱਕਰ ਜਾਂਦੀਆਂ ਨੇ, ਉਹਨਾਂ ਦੀ ਕੋਈ ਮਜਬੂਰੀ ਬਣਦੀ ਹੈ ਜਾਂ ਫਿਰ ਉਹ ਉਮਰ ਹੀ ਇਹੀ ਹੁੰਦੀ ਹੈ? ਸੋ ਜਿਹੜੇ ਇਹ ਬੇਜੋੜ ਸਮਝੌਤੇ ਨੇ, ਸੌਦੇਬਾਜ਼ੀ ਹੈ, ਸੌਦੇਬਾਜ਼ੀਆਂ ਦਾ ਮਨ ਨਹੀਂ ਮਿਲ ਸਕਦੇ। ਸੋ ਇਹ ਇੱਕ ਵੱਡਾ ਕਾਰਨ ਹੈ ਜਿਹਦੇ ਕਰਕੇ ਵਿਆਹ ਟੁੱਟਦੇ ਨੇ। ਮਾਪਿਆਂ ਨੇ ਇੱਧਰੋਂ ਆਪਣੇ ਪੁੱਤਾਂ ਨੂੰ ਇਹ ਕਹਿ ਕੇ ਬਾਹਰ ਭੇਜਿਆ ਕਿ ਇੱਥੇ ਨਸ਼ਾ ਬਹੁਤ ਆ। ਮਾਪਿਆਂ ਨੇ ਇਹ ਕਹਿ ਕੇ ਬਾਹਰ ਭੇਜਿਆ ਕਿ ਇੱਥੇ ਗੈਂਗਵਾਰ ਬਹੁਤ ਆ, ਇੱਥੇ ਸਾਡੇ ਪੁੱਤ ਕਿਸੇ ਗੈਂਗ ਦੇ ਹਿੱਸੇ ਨਾ ਜਾਣ ਜਾਂ ਕਿਸੇ ਦੀ ਗੋਲੀ ਦਾ ਸ਼ਿਕਾਰ ਨਾ ਹੋ ਜਾਣ। ਇੱਕ ਵਹਿਮ ਜਿਹਾ ਹੋ ਜਾਂਦਾ। ਮਾਪੇ ਅੱਖਾਂ ਵੀ ਬੀਟ ਲੈਂਦੇ ਨੇ ਵੀ ਸ਼ਾਇਦ ਕੈਨੇਡਾ ਜਾ ਕੇ ਠੀਕ ਹੋ ਜਾਏ। ਉੱਥੇ ਹਰ ਜਗ੍ਹਾ ਨਸ਼ਾ ਜਿਹੜਾ ਖੁੱਲ੍ਹਾ ਮਿਲਦਾ ਹੈ। ਪੰਜਾਬ ਦੇ ਵਿੱਚ ਉਹ ਦੌਰ ਚੱਲਿਆ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਪੁੱਤਾਂ ਨੂੰ, ਧੀਆਂ ਨੂੰ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਸੇਫ ਨਹੀਂ ਰਿਹਾ। ਪੰਜਾਬ ਦੇ ਹਾਲਾਤ ਸਹੀ ਨਹੀਂ ਹੈਗੇ, ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟ ਲਿਆ, ਪੰਜਾਬ ਦੇ ਲੀਡਰਾਂ ਨੇ ਪੰਜਾਬ ਨੂੰ ਖਾ ਲਿਆ। ਅਜਿਹੀਆਂ ਗੱਲਾਂ ਜਿਹੜੀਆਂ ਸੀ ਉਹ ਸੱਥਾਂ ਦੇ ਵਿੱਚ ਸੁਣਨ ਨੂੰ ਮਿਲਦੀਆਂ ਰਹੀਆਂ। ਪਰ ਅਸੀਂ ਇੱਕ ਉਸ ਪੱਖ ਤੋਂ ਵੀ ਜਾਣਨਾ ਚਾਹਾਂਗੇ ਜਿਹੜਾ ਪੱਖ ਪੰਜਾਬ ਦੇ ਪੁੱਤਾਂ ਨੂੰ ਬਾਹਰ ਗਿਆਂ ਨੂੰ ਵੀ ਖਾ ਰਿਹਾ, ਪੰਜਾਬ ਦੀਆਂ ਧੀਆਂ ਨੂੰ ਬਾਹਰ ਗਈਆਂ ਨੂੰ ਵੀ ਲੁੱਟ ਰਿਹਾ। ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਜੀ ਮੌਜੂਦ ਨੇ। ਸਰ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬੜੇ ਸਮੇਂ ਬਾਅਦ ਮਿਲੇ ਹੋ, ਸਿਹਤ ਦੱਸੋ ਕਿਵੇਂ? ਠੀਕ? ਬਹੁਤ ਵਧੀਆ ਜੀ, ਮੌਜਾਂ। ਤੁਸੀਂ ਟੂਰ ਕੱਢ ਕੇ ਆਏ ਹੋ ਬਾਹਰ ਕੰਟਰੀ ਦਾ, ਕੈਨੇਡਾ ਦਾ, ਤਾਂ ਉੱਥੇ ਹਾਲਾਤ ਕੀ ਨੇ ਇੱਧਰ ਦੇ ਸਟੂਡੈਂਟਾਂ ਦੇ? ਇਹ ਪੱਖ ਤੋਂ ਜਾਣਨਾ ਬੜਾ ਜ਼ਰੂਰੀ ਹੈ, ਬੜਾ ਅਹਿਮ ਹੋ ਜਾਂਦਾ ਹੈ। ਦੇਖੋ, ਜਦੋਂ ਪਿਛਲੇ ਸਮੇਂ ਤੋਂ ਇਹ ਖਬਰਾਂ ਨਿੱਤ ਦਿਨ ਸਾਨੂੰ ਸੁਣਨ ਨੂੰ ਮਿਲ ਰਹੀਆਂ ਸੀ ਜੀ ਵੀ ਫਲਾਣੇ ਪਿੰਡ ਦਾ ਮੁੰਡਾ, ਫਲਾਣੇ ਪਿੰਡ ਦੀ ਕੁੜੀ
ਸਟੂਡੈਂਟ ਵੀਜ਼ੇ ਤੇ ਕੈਨੇਡਾ ਗਈ, ਉਹਨੂੰ 3 ਮਹੀਨੇ ਹੋਏ, ਉਹਨੂੰ 8 ਮਹੀਨੇ ਹੋਏ ਤੇ ਹਾਰਟ ਅਟੈਕ ਹੋ ਗਿਆ ਤੇ ਉਹਦੀ ਡੈਥ ਹੋ ਗਈ ਜੀ। ਤੇ ਪੰਜਾਬ 'ਚ ਇੱਕ ਕੰਪਨੀ ਜੀ ਛਿੜ ਗਈ ਸੀ। ਅਸੀਂ ਵੀ ਇੱਥੋਂ ਬਹੁਤ ਖਬਰਾਂ ਕਰ ਰਹੇ ਸੀ, ਪਰ ਮੈਨੂੰ ਕੈਨੇਡਾ ਲੰਬਾ ਮੈਂ ਟੂਰ ਲਾ ਕੇ ਆਇਆ, 3.5 ਮਹੀਨੇ ਲਾ ਕੇ ਆਇਆ ਜੀ। ਉੱਥੇ ਵੱਡੇ ਪੱਧਰ ਤੇ ਸੰਸਥਾਵਾਂ 'ਚ ਜਾ ਕੇ ਵਿਚਰਨ ਦਾ ਮੌਕਾ ਮਿਲਿਆ, ਸਮਾਜ 'ਚ ਵਿਚਰਨ ਦਾ ਮੌਕਾ ਮਿਲਿਆ ਜੀ। ਅੱਜ ਜੋ ਕੈਨੇਡਾ ਦੀ ਸਥਿਤੀ ਹੈ ਉਹਨੂੰ ਦੇਖ ਕੇ ਇਸ ਗੱਲੋਂ ਡਰ ਲੱਗਦਾ ਵੀ ਹੁਣ ਜਿਹੜੇ ਬੱਚੇ ਸਟੂਡੈਂਟ ਵੀਜ਼ੇ ਤੇ ਉੱਥੇ ਜਾਣਗੇ ਉਹ ਆਪਣੇ ਆਪ ਨੂੰ ਕਿਵੇਂ ਸਰਵਾਈਵ ਕਰਨ। ਬਹੁਤ ਵੱਡੇ ਸਵਾਲ ਨੇ ਉੱਥੇ। ਜਿਹੜੇ ਹੁਣ ਵੀ ਬੱਚੇ ਨੇ, ਸਟੂਡੈਂਟ ਨੇ ਜੀ, ਉਹਨਾਂ ਨੂੰ ਜੌਬ ਲੱਭਣ 'ਚ ਬਹੁਤ ਮੁਸ਼ਕਲਾਂ ਆ ਰਹੀਆਂ। ਜੇ ਇਹ ਕਹਿ ਲਿਆ ਜਾਵੇ ਵੀ ਜਿਹੜੇ ਹੁਣ ਬੱਚੇ ਜਾਣਗੇ, ਜੋ ਮੈਂ ਸਥਿਤੀ ਦੇਖ ਕੇ ਆਇਆ ਜੀ, ਸ਼ਾਇਦ 100 ਵਿੱਚੋਂ 15-20 ਬੱਚੇ ਹੀ ਜੌਬ ਜਿਹੜਾ ਆ ਉਹ ਲੈਣ 'ਚ ਕਾਮਯਾਬ ਹੋਣ। ਔਰ ਦੂਸਰੀ ਗੱਲ, ਉੱਥੇ ਮਹਿੰਗਾਈ ਬਹੁਤ ਜ਼ਿਆਦੀ ਹੈ। ਤਰ੍ਹਾਂ ਕਰਦੇ ਚੰਗੇ ਭਲੇ ਪਰਿਵਾਰ ਵੀ, ਸਹਿੰਦੇ ਪਰਿਵਾਰ ਵੀ ਜਿਹੜੇ ਕਹਿੰਦੇ ਯਾਰ ਮਹਿੰਗਾਈ ਬਹੁਤ ਹੈ। ਉਹ ਤੀਸਰੀ ਗੱਲ, ਕਿਉਂਕਿ ਇੱਕ ਤੇ ਸਟੂਡੈਂਟ ਬਹੁਤ ਚੱਲ ਗਏ, ਇਕੱਲੇ ਪੰਜਾਬ ਤੋਂ ਨਹੀਂ ਜਾਂਦੇ, ਇੰਡੀਆ ਤੋਂ ਨਹੀਂ ਜਾਂਦੇ, ਕਈ ਕੰਟਰੀਆਂ ਤੋਂ ਜਾਂਦੇ ਨੇ ਇੰਟਰਨੈਸ਼ਨਲ ਸਟੂਡੈਂਟ ਉੱਥੇ ਹਰ ਸਾਲ ਜੀ। ਉੱਥੇ ਬੇਸਮੈਂਟਾਂ 'ਚ ਉਹਨਾਂ ਕਿਰਾਏ ਤੇ ਰਹਿਣਾ ਹੁੰਦਾ। ਬੇਸਮੈਂਟਾਂ ਦੀ ਡਿਮਾਂਡ ਵੱਧ ਗਈ, ਬੇਸਮੈਂਟਾਂ ਤੇ ਉਨੀਆਂ ਹੀ ਆ, ਕਿੰਨੀ ਕੁ ਨਵੇਂ ਘਰ ਬਣੇ ਹੋਣਗੇ, ਬੇਸਮੈਂਟਾਂ ਬੜੀਆਂ ਮਹਿੰਗੀਆਂ ਹੋ ਗਈਆਂ। ਜੌਬ ਦੀ ਅਣਹੋਂਦ, ਮਹਿੰਗਾਈ ਵਧਣ ਤੇ ਬੇਸਮੈਂਟਾਂ ਦੇ ਕਿਰਾਏ ਵਧਣ ਕਾਰਨ ਉੱਥੇ ਜਿਹੜੇ ਹੁਣ ਸਾਡੇ ਸਟੂਡੈਂਟ ਜਾਂਦੇ ਨੇ ਉਹਨਾਂ ਦੀ ਬਹੁਤ ਬਦਤਰ ਹਾਲਤ ਹੈ। ਸਰ, ਇੱਕ ਚਰਚਾਵਾਂ ਇਹ ਵੀ ਚੱਲੀਆਂ ਨੇ ਕਿ ਜਦੋਂ ਸਟੂਡੈਂਟ ਜਿਹੜੀਆਂ ਖਾਸ ਕਰਕੇ ਕੁੜੀਆਂ ਨਾਲ ਸੰਬੰਧਿਤ ਚਰਚਾਵਾਂ ਨੇ ਕਿ ਬਾਹਰ ਜਾਂਦੀਆਂ ਨੇ, ਉੱਥੇ ਜਾ ਕੇ ਇੱਧਰੋਂ ਮੈਰਿਜ ਕਰਾਉਂਦੀਆਂ ਨੇ, ਉੱਥੇ ਜਾ ਕੇ ਮੁੱਕਰ ਜਾਂਦੀਆਂ ਨੇ, ਉਹਨਾਂ ਦੀ ਕੋਈ ਮਜਬੂਰੀ ਬਣਦੀ ਹੈ ਜਾਂ ਫਿਰ ਉਹ ਉਮਰ ਹੀ ਜਿਹੀ ਹੁੰਦੀ ਹੈ? ਦੇਖੋ, ਜਿਹੜੇ ਇੱਦਾਂ ਦੇ ਜੋੜ ਹੁੰਦੇ ਨੇ ਵੀ ਮੁੰਡਾ ਸਿੱਧੇ ਸ਼ਬਦਾਂ 'ਚ ਨਲਾਇਕ ਹੈ ਹਨਾ, ਉਹ ਆਈਲੈਟਸ ਨਹੀਂ ਕਰ ਸਕਦਾ ਜੀ, ਫਿਰ ਉਹ ਕੁੜੀ ਇੰਟੈਲੀਜੈਂਟ ਲੱਭਦੇ ਨੇ ਜਿਹੜੀ ਆਈਲੈਟਸ ਕਰ ਸਕਦੀ ਹੈ, ਪਰ ਉਹਦੇ ਪੇਰੈਂਟਸ ਉਹਨੂੰ ਪੈਸੇ ਨਹੀਂ ਦੇ ਸਕਦੇ, ਪੈਸੇ ਨਹੀਂ, ਬਾਹਰ ਨਹੀਂ ਭੇਜ ਸਕਦੇ। ਮਜਬੂਰੀਆਂ ਹੋ ਗਈਆਂ। ਬਿਲਕੁਲ। ਮੁੰਡੇ ਦੀ ਮਜਬੂਰੀ ਇਹ ਹੋ ਗਈ ਵੀ ਉਹਨੂੰ ਕੁੜੀ ਆਈਲੈਟਸ ਕਰਨ ਵਾਲੀ ਚਾਹੀਦੀ ਹੈ, ਕੁੜੀ ਦੀ ਮਜਬੂਰੀ ਇਹ ਹੋ ਗਈ ਵੀ ਉਹਨੂੰ ਪੈਸੇ ਵਾਲਾ ਮੁੰਡਾ ਚਾਹੀਦਾ। ਕੈਨੇਡਾ ਜਾਣ ਲਈ ਇਹ ਦੋ ਜੋੜ ਹੋ ਗਏ, ਇੱਕ ਪਾਸੇ ਅਮੀਰੀ, ਇੱਕ ਪਾਸੇ ਗਰੀਬੀ ਜੀ। ਠੀਕ ਹੈ ਜੀ। ਮੁੰਡੇ ਕੁੜੀ ਨੇ ਹੋਰ ਕੁਝ ਨਹੀਂ ਦੇਖਿਆ, ਉਦੋਂ ਇੱਕੋ ਸੀ ਵੀ ਕੈਨੇਡਾ ਦੇ ਜਹਾਜ਼ ਤੇ ਕਿਵੇਂ ਚੜੀਏ। ਜਦੋਂ ਫਿਰ ਕੁੜੀ ਚੱਲ ਜਾਂਦੀ ਹੈ ਉੱਥੇ ਜਾ ਕੇ ਪਹਿਲਾਂ ਤੇ ਉਹ ਸੋਚਦੀ ਹੈ ਵੀ ਮੈਂ ਕੀਤਾ ਕੀ ਹੈ, ਵੀ ਮੇਰਾ ਤੇ ਜੋੜ ਹੀ ਨਹੀਂ, ਏਜ ਦਾ ਫਰਕ ਹੈ, ਜਾਂ ਉਹ ਪਰਸਨੈਲਿਟੀ ਮੈਨੂੰ ਭੰਮਦੀ ਨਹੀਂ ਗਈ, ਜਾਂ ਜੋ ਮੇਰੀ ਡ੍ਰੀਮ ਸੀ ਵੀ ਮੇਰਾ ਹਸਬੈਂਡ ਕਿੱਦਾਂ ਦਾ ਹੋਵੇ ਉਦਾਂ ਦਾ ਨਹੀਂਗਾ। ਬਿਲਕੁਲ। ਫਿਰ ਕਿਤੇ ਨਾ ਕਿਤੇ ਉੱਥੇ ਜਾ ਕੇ ਉਹਦੇ ਅੰਦਰੋਂ ਉਹ ਆਪਣਾ ਰਾਈਟਸ ਜਿਹੜਾ ਆ ਉਹ ਕਹਿੰਦਾ ਵੀ ਤੂੰ ਕੀ ਲੈਣਾ, ਉਹ ਨਾ ਕਰ ਦਿੰਦੀ ਹੈ। ਜੇ ਉਹ ਮੁੰਡੇ ਨੂੰ ਬੁਲਾ ਵੀ ਲਵੇ ਮੂੰਹ ਰੱਖਣ ਲਈ, ਜਦੋਂ ਫਿਰ ਉੱਥੇ ਦੋਨਾਂ ਨੇ ਮਿਲਣਾ, ਪਤੀ ਪਤਨੀ ਬਣਨਾ, ਤੇ ਫਿਰ ਉਹ 20 ਵਾਰੀ ਸੋਚੇਗੀ ਉੱਥੇ ਲਿਜਾ ਕੇ। ਸੋ ਜਿਹੜੇ ਇਹ ਬੇਜੋੜ ਸਮਝੌਤੇ ਨੇ, ਸੌਦੇਬਾਜ਼ੀ ਹੈ, ਸੌਦੇਬਾਜ਼ੀਆਂ ਨਾਲ ਮਨ ਨਹੀਂ ਮਿਲ ਸਕਦੇ। ਬਿਲਕੁਲ। ਤੇ ਪਤੀ ਪਤਨੀ ਦਾ ਰਿਸ਼ਤਾ ਤੇ ਮਨ ਮਿਲਣ ਦਾ ਆ। ਸੋ ਇਹ ਇੱਕ ਵੱਡਾ ਕਾਰਨ ਹੈ ਜਿਹਦੇ ਕਰਕੇ ਵਿਆਹ ਟੁੱਟਦੇ ਨੇ, ਜਾਂ ਕੁੜੀ ਵਿਦੇਸ਼ ਜਾ ਕੇ ਮੂੰਹ ਫੇਰ ਲੈਂਦੀ ਹੈ ਵੀ ਮੈਂ ਤੇ ਹੁਣ ਬੁਲਾਉਣਾ ਹੀ ਨਹੀਂ। ਮਾਪਿਆਂ ਨੇ ਇੱਧਰੋਂ ਆਪਣੇ ਪੁੱਤਾਂ ਨੂੰ ਇਹ ਕਹਿ ਕੇ ਬਾਹਰ ਭੇਜਿਆ ਕਿ ਇੱਥੇ ਨਸ਼ਾ ਬਹੁਤ ਆ, ਮਾਪਿਆਂ ਨੇ ਇਹ ਕਹਿ ਕੇ ਬਾਹਰ ਭੇਜਿਆ ਕਿ ਇੱਥੇ ਗੈਂਗਵਾਰ ਬਹੁਤ ਆ, ਇੱਥੇ ਸਾਡੇ ਪੁੱਤ ਕਿਸੇ ਗੈਂਗ ਦੇ ਹਿੱਸੇ ਨਾ ਜਾਣ, ਜਾਂ ਕਿਸੇ ਦੀ ਗੋਲੀ ਦਾ ਸ਼ਿਕਾਰ ਨਾ ਹੋ ਜਾਣ, ਤੇ ਜਾਂ ਫਿਰ ਕਿਸੇ ਸਿਰਿੰਜ ਲੱਗੀ ਹੱਥ ਦੇ ਵਿੱਚ ਨਾ ਮਿਲ ਜੇ। ਉਧਰ ਇਹ ਹਾਲਾਤਾਂ ਤੋਂ ਕੋਈ ਬਚਾਅ ਹੈ? ਬਹੁਤ ਜਾਇਜ਼ ਸਵਾਲ ਹੈ। ਇੱਦਾਂ ਦੀਆਂ ਗੱਲਾਂ ਵੀ ਕਈ ਸਾਹਮਣੇ ਆਈਆਂ ਵੀ ਇੱਥੇ ਕਿਸੇ ਪਰਿਵਾਰ ਦਾ ਬੱਚਾ ਨਸ਼ੇ ਨੂੰ ਲੱਗ ਗਿਆ। ਹੁਣ ਮਾਪੇ ਹਰ ਯਤਨ ਕਰਦੇ ਨੇ ਨਸ਼ੇ ਤੋਂ ਖਹਿੜਾ ਛਡਾਉਣ ਦੀ। ਉਹਨਾਂ 'ਚ ਇੱਕ ਯਤਨ ਇਹ ਵੀ ਹੁੰਦਾ ਵੀ ਇਹਨੂੰ ਵਿਦੇਸ਼ ਭੇਜ ਦਈਏ। ਫਾਰ ਐਗਜ਼ਾਮਪਲ, ਕੋਈ ਬੱਚਾ ਕਿਸੇ ਨੇ ਆਪਣਾ ਜਿਹੜਾ ਨਸ਼ੇ ਦਾ ਐਡਿਕਟ ਹੋ ਗਿਆ ਉਹਨੂੰ ਕੈਨੇਡਾ ਭੇਜਤਾ, ਉਹ ਇੱਕ ਵਹਿਮ ਜਿਹਾ ਹੋ ਜਾਂਦਾ। ਮਾਪੇ ਅੱਖਾਂ ਵੀ ਬੀਟ ਲੈਂਦੇ ਨੇ ਵੀ ਸ਼ਾਇਦ ਕੈਨੇਡਾ ਜਾ ਕੇ ਠੀਕ ਹੋ ਜਾਏ। ਉੱਥੇ ਹਰ ਜਾਂਦਾ ਨਸ਼ਾ ਜਿਹੜਾ ਖੁੱਲ੍ਹਾ ਮਿਲਦਾ, ਪਿਓਰ ਮਿਲਦਾ,
ਮਿਲਦਾ ਵੀ ਪਿਓਰ ਆ। ਜਦੋਂ ਇੱਥੋਂ ਜਾਊਗਾ ਬੱਚਾ, ਜੇ ਉਹਨੂੰ ਨਸ਼ਾ ਨਾ ਮਿਲਿਆ ਤਾਂ ਵੀ ਉਹ ਮੌਤ ਵਾਲੇ ਮੂੰਹ 'ਚ ਜਾਊਗਾ। ਜੇ ਨਸ਼ਾ ਲੈਣ ਲੱਗ ਪਿਆ ਤੇ ਨਸ਼ਾ ਜਿਹੜਾ ਮਿਕਦਾਰ ਕਿਤੇ ਵੱਧ ਲੈ ਲਈ ਤੇ ਓਵਰਡੋਜ਼ ਨਾਲ ਮੌਤ ਹੋ ਗਈ। ਮੈਨੂੰ ਉੱਥੇ ਗਿਆਨੀ ਨਰਿੰਦਰ ਸਿੰਘ ਜੀ ਨੇ ਜੀ, ਉਹ ਗੁਰੂ ਨਾਨਕ ਫੂਡ ਬੈਂਕ ਚਲਾਉਂਦੇ ਨੇ, ਬੜਾ ਵੱਡਾ ਕਾਰਜ ਕਰਦੇ ਨੇ। ਗੁਰੂ ਨਾਨਕ ਫੂਡ ਬੈਂਕ ਦਾ ਕਨਸੈਪਟ ਇਹ ਹੈ ਵੀ ਜਿਹੜਾ ਵੀ ਸਟੂਡੈਂਟ, ਜਿਹੜਾ ਵੀ ਇਮੀਗ੍ਰੈਂਟ ਕਿਸੇ ਵੀ ਕੰਟਰੀ ਦਾ, ਇਕੱਲੇ ਪੰਜਾਬ ਦਾ ਨਹੀਂ, ਕੈਨੇਡਾ ਲੈਂਡ ਕਰਦਾ ਤੇ ਉਹ ਇਹ ਕਹਿੰਦਾ ਵੀ ਮੇਰੇ ਕੋਲ ਖਾਣ ਦੀ ਰੋਟੀ ਨਹੀਂ ਤੇ ਬੈਂਕ ਜਾਵੇ, ਉਹ ਉਹਨਾਂ ਨੂੰ ਰਾਸ਼ਨ ਦਾ ਪੈਕ ਦਿੰਦੇ ਨੇ, ਬਿਸਤਰਾ ਵੀ ਦਿੰਦੇ ਨੇ। ਜਿੰਨਾ ਚਿਰ ਉਹ ਰੋਟੀ ਕਮਾਉਣ ਜੋਗਾ ਨਹੀਂ ਹੁੰਦਾ, ਉਹ ਰਜਿਸਟਰਡ ਕਰ ਲੈਂਦੇ, ਇਹਨਾਂ ਨੂੰ ਹਰ ਮਹੀਨੇ ਰਾਸ਼ਨ ਦਿੰਦੇ ਨੇ। ਨਾਲ ਉਹ ਦੂਸਰਾ ਇਹ ਕਰਦੇ ਨੇ ਵੀ ਜਿਹੜੇ ਬੱਚੇ ਉੱਥੇ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ, ਉਹਨਾਂ ਦੇ ਦੇਹਾਂ ਵਾਪਸ ਦੇਣ ਦਾ ਕਾਰਜ ਵੀ ਕਰਦੇ ਨੇ। ਗਿਆਨੀ ਨਰਿੰਦਰ ਸਿੰਘ ਉਹਨਾਂ ਨੇ ਦੱਸਿਆ ਵੀ ਜਿਹੜੇ ਬੱਚੇ ਅਸੀਂ ਭੇਜੇ, ਜਦੋਂ ਉਹਨਾਂ ਦੀ ਪੋਸਟਮਾਰਟਮ ਦੀ ਰਿਪੋਰਟ ਸਾਡੇ ਕੋਲ ਆਈ, ਪਹਿਲਾਂ ਤੇ ਇਹ ਵੀ ਹਾਰਟ ਅਟੈਕ ਹੋਇਆ, ਤੇ ਉਹਨਾਂ ਵਿੱਚੋਂ ਕੁਝ ਓਵਰਡੋਜ਼ ਕਾਰਨ ਕੁਝ ਦੀ ਮੌਤ ਹੋਈ ਸੀ। ਫਿਰ ਹਾਰਟ ਅਟੈਕ ਕਹਿ ਦਿੰਦੇ ਆ, ਸ਼ਰਮੋ ਸ਼ਰਮ ਵੀ ਇਹ ਬੱਚੇ ਦੇ ਬਾਰੇ ਇਹ ਕੀ ਕਹੀਏ। ਸੋ ਜਿਹੜੇ ਇਹ ਕੇਸ ਹੈ, ਦਾ ਮਤਲਬ ਇਹ ਹੈ ਵੀ ਉਹ ਓਵਰਡੋਜ਼ ਕਰਕੇ ਵੀ ਮੌਤਾਂ ਜਿਹੜੀਆਂ ਨੇ ਹੋ ਰਹੀਆਂ ਨੇ। ਹੁਣ ਗੈਂਗਸਟਰ ਦੀ ਗੱਲ ਕੀਤੀ, ਅਕਸਰ ਉੱਥੇ ਖਬਰਾਂ ਸੁਣੀ ਦੀਆਂ, ਕੈਨੇਡਾ ਗੋਲੀ ਚੱਲ ਗਈ, ਬਿਲਕੁਲ ਇੱਥੇ ਗੋਲੀ ਚੱਲ ਗਈ, ਗੈਂਗਵਾਰ ਹੋ ਗਏ। ਪਹਿਲੋਂ ਅਪਰਾਧ ਨਾਲ ਜੁੜਿਆ ਸੀ, ਪਿਛਲੇ ਸਮੇਂ ਐਡਮਿੰਟਨ ਤੇ ਚਲੀ, ਇੱਕ ਛੋਟਾ ਜਿਹਾ ਬੱਚਾ ਵੀ ਪਿਓ ਦੇ ਨਾਲ ਮਰ ਗਿਆ। ਇਹ ਆਮ ਘਟਨਾਵਾਂ ਨੇ। ਉਹ ਕਈ ਵਾਰੀ ਤੇ ਇੰਜ ਲੱਗਦਾ ਵੀ ਗੈਂਗਸਟਰ ਵਾਰ ਜਿਹੜਾ ਪੰਜਾਬ 'ਚ, ਇੰਡੀਆ 'ਚ ਘੱਟ ਆ, ਕੈਨੇਡਾ 'ਚ ਜ਼ਿਆਦਾ। ਔਰ ਇੱਕ ਹੋਰ ਗੱਲ, ਕੈਨੇਡਾ 'ਚ ਜਿਵੇਂ ਪੰਜਾਬ 'ਚ ਆ, ਕੈਨੇਡਾ 'ਚ ਵੀ ਹੁਣ ਗੈਂਗਸਟਰ ਫਰੌਤੀਆਂ ਮੰਗਦੇ ਨੇ। ਔਰ ਉੱਥੇ 90% ਕੇਸ ਇਦਾਂ ਦੇ ਨੇ ਜਿਨ੍ਹਾਂ ਕੋਲੋਂ ਫਰੌਤੀਆਂ ਮੰਗੀਆਂ ਜਾਂਦੀਆਂ, ਉਹ ਦੱਸਦੇ ਨਹੀਂ ਕਿ ਡਰਦੇ ਮਾਰੇ ਪੁਲਿਸ ਨੂੰ। ਬੜਾ ਪ੍ਰੋਸੈਸ ਲੰਬਾ ਚੌੜਾ ਉੱਥੇ। ਉਹ ਜਾਂ ਤੇ ਸਮਝੌਤਾ ਕਰ ਲੈਂਦੇ ਨੇ, ਜਾਂ ਕਿਤੇ ਗੁਪਤ ਰਹਿ ਕੇ ਤੇ ਆਪਣਾ ਟਾਈਮ ਪਾਸ ਕਰਦੇ ਨੇ। ਸੋ ਇਹ ਕਹਿਣਾ ਵੀ ਪੰਜਾਬ 'ਚੋਂ ਅਸੀਂ ਡਰੱਗ ਤੋਂ ਡਰਦੇ ਹਾਂ, ਗੈਂਗਸਟਰ ਤੋਂ ਡਰਦੇ ਹਾਂ, ਬੱਚਿਆਂ ਨੂੰ ਬਾਹਰ ਭੇਜਦੇ ਹਾਂ ਤੇ ਬੱਚੇ ਮਾਪੇ ਸਾਵਧਾਨ ਹੋ ਜਾਣ, ਉੱਥੇ ਵੀ ਇਹ ਪੂਰੀ ਤਰ੍ਹਾਂ ਦੰਦਨਾ ਰਹੇ ਨੇ ਦੋਨੋਂ ਮੁੱਦੇ। ਆਪਾਂ ਜਿਹੜੀ ਜਗ੍ਹਾ ਤੇ ਖੜੇ ਆਂ, ਇਹ ਪੰਜਾਬ ਵਿਧਾਨ ਸਭਾ, ਹਰਿਆਣਾ ਵਿਧਾਨ ਸਭਾ ਗੀ। ਇਸ ਜਗ੍ਹਾ ਤੇ ਲੀਡਰ ਚੁਣ ਕੇ ਭੇਜੇ ਜਾਂਦੇ ਨੇ ਪੰਜਾਬ ਦੇ ਵੱਲੋਂ, ਤੇ ਲੀਡਰਾਂ ਤੋਂ ਬੜੀ ਆਸ ਹੁੰਦੀ ਆ ਪੰਜਾਬ ਦੇ ਲੋਕਾਂ ਨੂੰ। ਕੀ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਲੋਕ ਨੇ ਜਿਹੜੇ ਇਹਨਾਂ ਲੀਡਰਾਂ ਤੋਂ ਆਸ ਰੱਖਣ? ਜਾਂ ਦੇਖੋ, ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਦੋਂ CM ਬਣੇ ਸੀ, ਉਦੋਂ ਵੀ, ਹੁਣ ਵੀ ਉਹ ਇਹ ਗੱਲ ਕਹਿੰਦੇ ਨੇ ਵੀ ਮੈਂ ਇੱਦਾਂ ਦਾ ਮਾਹੌਲ ਬਣਾਉਣਾ ਚਾਹੁੰਦਾ ਵੀ ਜਿਹੜੇ NRI ਨੇ ਉਹ ਵੀ ਕਿਤੇ ਇਹ ਇੱਛਾ ਜ਼ਾਹਰ ਕਰਨ ਵੀ ਅਸੀਂ ਤਾਂ ਯਾਰ ਹੁਣ ਆਪਣੇ ਵਤਨ, ਆਪਣੇ ਪੰਜਾਬ 'ਚ ਰਹੀਏ। ਕਾਮਨਾ ਕਰਦੇ ਹਾਂ ਵੀ ਇਹ ਯਤਨ ਕਾਮਯਾਬ ਹੋਣ, ਪੰਜਾਬ ਦਾ ਮਾਹੌਲ ਵਧੀਆ ਭਰਿਆ ਹੋਵੇ, ਪੰਜਾਬ ਸੋਕੇ ਤੋਂ ਬਚੇ, ਪੰਜਾਬ ਦਾ ਪਾਣੀ ਵਧੀਆ ਹੋਵੇ, ਪੰਜਾਬ ਦੀ ਹਵਾ ਵਧੀਆ ਹੋਵੇ, ਪੰਜਾਬ ਡਰੱਗ, ਨਸ਼ਿਆਂ ਤੇ ਕਹਿ ਲਈਏ ਆਪਾਂ ਕਰਜ਼ਿਆਂ ਤੋਂ ਬਚੇ। ਪਰ ਫਿਲਹਾਲ ਤੇ ਇਦਾਂ ਦੀ ਗੱਲ ਲੱਗਦੀ ਨਹੀਂ। ਪਰ ਇੱਕ ਗੱਲ ਜਿਹੜੀ ਹੈ, ਮੈਂ ਉੱਥੇ ਕੁਝ ਸਟੂਡੈਂਟਾਂ ਨਾਲ ਵੀ ਇੰਟਰਵਿਊ ਕੀਤੀ ਸੀ, ਕਈ ਸੰਸਥਾਵਾਂ 'ਚ ਮੈਂ ਵਿਚਰਿਆ, ਇੰਟਰਵਿਊ ਕੀਤੀ। ਉੱਥੇ ਹੁਣ ਇਹ ਗੱਲ ਚੱਲ ਪਈ ਹੈ ਵੀ ਯਾਰ ਕੈਨੇਡਾ ਕੀ ਰੱਖਿਆ, ਵਾਪਸ ਚੱਲੀਏ। ਔਰ ਕੁਝ ਸਟੂਡੈਂਟ, ਇਹ ਨਹੀਂ ਵੱਡੇ ਪੱਧਰ ਤੇ, ਕੁਝ ਸਟੂਡੈਂਟ ਉੱਥੋਂ ਦਾ ਮਾਹੌਲ ਦੇਖ ਕੇ ਵੀ ਇੰਨੀ ਹਾਰਡ ਵਰਕ ਕਰਨਾ ਪੈਂਦਾ, ਇੰਨੀ ਲੇਬਰ ਕਰਨੀ ਪੈਂਦੀ, ਤਾਂ ਵੀ ਸਾਡੇ ਪੱਲੇ ਕੱਖ ਨਹੀਂ ਪੈਂਦਾ, ਉਹ ਵਾਪਸ ਆ ਰਹੇ ਨੇ। ਇੱਕ ਇਦਾਂ ਦਾ ਮਾਹੌਲ ਚੱਲ ਪਿਆ। ਔਰ ਪੰਜਾਬ 'ਚ ਵੀ, ਪੰਜਾਬ 'ਚ ਮਾਪੇ ਵੀ ਹੁਣ ਅੱਗੇ ਤੋਂ ਹੁੰਦੇ ਅੱਖਾਂ ਮੀਟ ਕੇ ਬਸ ਏਜੰਟ ਨੂੰ ਪੈਸੇ ਦਿਓ, ਥੈਲੀ ਦਿਓ ਤੇ ਬਾਹਰ ਭੇਜੋ। ਹੁਣ ਇਹ ਰਿਵਿਊ ਕਰਨ ਲੱਗ ਪਏ, ਸੋਚਣ ਲੱਗ ਪਏ ਨੇ ਵੀ ਮਹਿੰਗਾਈ, ਜੋਬ ਨਹੀਂ ਮਿਲਦਾ, ਡਰੱਗ ਉੱਥੇ ਬਹੁਤ ਹੈ, ਔਰ ਗੈਂਗਸਟਰ ਦਾ ਉੱਥੇ ਬੜਾ ਖੌਫ ਹੈ। ਇਹਨੂੰ ਦੇਖ ਵੀ ਰਿਵਿਊ ਕੀਤਾ ਜਾ ਰਿਹਾ ਵੀ ਸਾਨੂੰ ਬੱਚੇ ਨੂੰ ਭੇਜਣਾ ਚਾਹੀਦਾ ਕਿ ਨਹੀਂ ਭੇਜਣਾ ਚਾਹੀਦਾ। ਜਿਵੇਂ ਭੱਜੋ ਭੱਜੀ ਦੀ ਦੌੜ ਚੱਲੀ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ NRIs ਨੇ ਉਹ ਬੈਠੇ ਨੇ ਤੇ ਉੱਥੇ ਆਪਦਾ ਸੈਟਅਪ ਜਿਹੜਾ ਕਿ ਕਰਨਾ ਚਾਹੁੰਦੇ ਨੇ, ਉਧਰਲੇ ਸਿਸਟਮ ਦਾ ਕੋਈ ਫਰਕ ਹੈ ਇੱਧਰਲੇ ਸਿਸਟਮ ਨਾਲ? ਦੇਖੋ, ਮੈਂ ਉੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਦੇ ਸਪੀਕਰ ਨੇ ਰਾਜ ਚੌਹਾਨ, ਉਹਨਾਂ ਨਾਲ ਮੈਂ ਇੰਟਰਵਿਊ ਕੀਤੀ। ਇੰਨਾ ਇੰਪ੍ਰੈਸ ਹੋਇਆ ਮੈਂ ਉਹਨਾਂ ਨੂੰ ਕਿਹਾ ਵੀ ਇੰਟਰਵਿਊ ਕਰਨੀ, ਕਹਿੰਦੇ ਤਰਲੋਚਨ ਫਲਾਣੇ ਰੈਸਟੋਰੈਂਟ 'ਚ ਫਲਾਣੇ ਦਿਨ ਇੰਨੇ ਵਜੇ ਆ ਜਾਓ, ਆਪਾਂ ਲੰਚ ਕਰਾਂਗੇ, ਬਾਅਦ 'ਚ ਇੰਟਰਵਿਊ ਕਰ ਲਾਂਗੇ। ਮੈਂ ਆਪਣੇ ਦੋਸਤ ਨੂੰ ਨਾਲ ਲੈ ਕੇ ਚੱਲ ਗਿਆ ਕਿਉਂਕਿ ਮੈਂ ਤਾਂ ਗੱਡੀ ਚਲਾ ਨਹੀਂ ਸਕਦਾ। ਵੀ
ਉੱਥੇ ਜਾਵਾਂਗੇ। ਉੱਥੇ ਅਸੀਂ ਪਹਿਲਾਂ ਇੱਕ ਪਾਰਕ ਆਇਡੈਂਟੀਫਾਈ ਕਰ ਲਿਆ, ਜਿਵੇਂ ਆਪਾਂ ਇੱਥੇ ਕਰ ਰਹੇ ਹਾਂ, ਵੀ ਉੱਥੇ ਲਿਜਾ ਕੇ ਤੇ ਇਹਨਾਂ ਦੀ ਇੰਟਰਵਿਊ ਕਰ ਲਾਂਗੇ। ਲੰਚ ਕੀਤਾ ਤੇ ਉਹਨਾਂ ਨੂੰ ਕਿਹਾ ਵੀ ਚੌਹਾਨ ਜੀ ਆ ਜਾਓ, ਆਪਾਂ ਹੁਣ ਇੰਟਰਵਿਊ ਫਲਾਣੇ ਕਰਦੇ ਹਾਂ ਉੱਥੇ ਪਾਰਕ 'ਚ। ਉਹ ਕਹਿੰਦੇ ਮੇਰੇ ਨਾਲ ਹੀ ਆ ਜਾਓ। ਮੈਂ ਪੁੱਛਿਆ ਤੁਹਾਡਾ ਡਰਾਈਵਰ ਕਿੱਥੇ ਹੈ? ਕਹਿੰਦੇ ਰਾਜ ਚੌਹਾਨ ਹੀ ਡਰਾਈਵਰ ਹੈ। ਫਿਰ ਮੈਂ ਪੁੱਛਿਆ ਤੁਹਾਡਾ ਸਿਕਿਉਰਿਟੀ ਗਾਰਡ ਕੌਣ ਹੈ? ਕਹਿੰਦੇ ਰਾਜ ਚੌਹਾਨ ਹੀ ਸਿਕਿਉਰਿਟੀ ਗਾਰਡ ਹੈ। ਫਿਰ ਉਹਨਾਂ ਨੇ ਇੱਥੋਂ ਤੱਕ ਦੱਸਿਆ, ਕਹਿੰਦਾ ਗੱਡੀ ਵੀ ਮੇਰੀ ਹੈ। ਤੇ ਉਹ ਅਸੀਂ ਕੀਤੀ ਸੀ ਵੈਂਕੂਵਰ ਇੰਟਰਵਿਊ ਕੀਤੀ ਸੀ, ਤੇ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਵਿਧਾਨ ਸਭਾ ਹੈ ਵਿਕਟੋਰੀਆ ਹੈ ਜੀ। ਤੇ ਮੈਂ ਕਿਹਾ ਉੱਥੇ ਤੁਹਾਨੂੰ ਬੰਗਲਾ ਮਿਲਿਆ ਹੋਊਗਾ ਜਦੋਂ ਤੁਸੀਂ ਵਿਧਾਨ ਸਭਾ ਚੱਲਦੀ? ਕਹਿੰਦੇ ਨਹੀਂ, ਹੋਟਲ ਦੇ ਕਮਰੇ 'ਚ ਕਿਰਾਇਆ ਮੈਨੂੰ ਦਿੰਦੇ, ਮੈਂ ਉੱਥੇ ਰਹਿਣਾ ਤੇ ਮੈਨੂੰ ਆਉਣ ਜਾਣ ਦਾ ਕਿਰਾਇਆ ਦਿੰਦੇ ਤੇ ਮੈਂ ਵਾਪਸ ਆ ਜਾਂਦਾ। ਤੇ ਇੰਨੇ ਸਿੰਪਲ ਬੰਦੇ। ਹਾਂ, ਉਹਨਾਂ ਮਜ਼ਾਕ 'ਚ ਕਿਹਾ ਵੀ ਕਈ ਵਾਰੀ ਇੱਥੋਂ ਦੇ ਸਿਆਸਤਦਾਨ ਹੱਸਦੇ ਹੁੰਦੇ ਆ ਵੀ ਜੇ ਸਿਆਸਤਦਾਨ ਹੀ ਬਣਨਾ ਤੇ ਸਾਨੂੰ ਪੰਜਾਬ ਇੰਡੀਆ 'ਚ ਬਣਨਾ ਚਾਹੀਦਾ, ਇੱਥੇ ਤੇ ਕੋਈ ਸਾਨੂੰ ਪਛਾਣਦਾ ਹੀ ਨਹੀਂ। ਇੱਥੇ ਉਹੀ ਗੱਲ ਕਰ ਰਹੇ ਸੀ। ਇੱਥੇ ਆ ਦੇਖੋ ਕਿਵੇਂ ਗੱਡੀਆਂ, ਇੱਥੇ ਆਪਾਂ ਜਿਹੜੀ ਜਗ੍ਹਾ ਤੇ ਖੜੇ ਸੀ ਇੱਥੇ ਗੱਡੀਆਂ ਖੜੀਆਂ ਸੀ ਤੇ ਹੁਣ ਤਾਂ ਖਾਲੀ ਹੋ ਗਈਆਂ। ਤੇ ਉਹੀ ਸਕਾਟ ਜਿਪਸੀਆਂ, ਇਹਨਾਂ ਖਤਰਾ ਕੀ ਆ ਲੀਡਰਾਂ ਨੂੰ, ਪੰਜਾਬ ਵਾਲਿਆਂ ਨੂੰ? ਜਦੋਂ ਤੁਸੀਂ ਗੱਲ ਕੀਤੀ ਹੈ ਕਿ ਕੈਨੇਡਾ ਦੇ ਵਿੱਚ ਤਾਂ ਅਸੀਂ ਉਹੀ ਡਰਾਈਵਰ, ਉਹੀ ਸਕਿਉਰਟੀ, ਉਹੀ MLAs, ਉਹਨਾਂ ਦੇ ਨਾਲ ਹੀ ਅਸੀਂ ਗੱਲ ਕਰਕੇ ਆਏ ਹਾਂ। ਗੱਲ ਕੀ ਉੱਥੇ ਤੇ ਹੈਰਾਨ ਜਿਹਾ ਹੋਈਦਾ। ਕਈ ਵਾਰੀ ਸਾਨੂੰ ਲੱਗਦਾ ਵੀ ਯਾਰ ਸਾਨੂੰ ਗਲਤੀ ਨਹੀਂ ਲੱਗ ਰਹੀ। ਗੋਲ ਗੱਪਿਆਂ ਦੀ ਦੁਕਾਨ ਤੇ ਮੈਂ ਤੇ ਮੇਰੇ ਦੋਸਤ ਬੈਠੇ ਤੇ ਉੱਥੇ ਇੱਕ ਮੰਤਰੀ ਆਇਆ ਕੈਨੇਡਾ ਦਾ, ਲਾਈਨ 'ਚ ਲੱਗਾ। ਗੋਲ ਗੱਪਿਆਂ ਦੀ ਦੁਕਾਨ ਦੇ ਮਾਲਕ ਨੇ ਵੀ ਉਹਨੂੰ ਅਬਲਾਈਜ ਨਹੀਂ ਕੀਤਾ ਵੀ ਮੈਂ ਲਾਈਨ ਤੋਂ ਕੱਟ ਕੇ ਤੈਨੂੰ ਗੋਲ ਗੱਪੇ ਦੇ ਦਾਂ। ਇਦਾਂ ਦਾ ਜਿੱਥੇ ਸਿਸਟਮ ਹੋਵੇ, ਨਾ ਹੀ ਉਹਨੇ ਮੰਤਰੀ ਨੇ ਕੋਸ਼ਿਸ਼ ਕੀਤੀ ਵੀ ਮੈਂ ਲਾਈਨ ਕੱਟ ਕੇ ਤੇ ਉੱਥੋਂ ਲੈਣਾ। ਤੇ ਸਿਸਟਮ ਬੜਾ ਸਪਸ਼ਟ ਹੈ। ਸੁਖ ਧਾਲੀਵਾਲ ਇੱਕ ਸਮਾਗਮ 'ਚ ਆਉਂਦੇ ਨੇ, MP ਨੇ, ਕਈ ਵਾਰੀ MP ਬਣੇ ਨੇ, ਆਪ ਕਾਰ ਚਲਾ ਕੇ ਆ ਰਹੇ ਨੇ, ਆਪ ਕਾਰ ਚਲਾ ਕੇ ਜਾ ਰਹੇ ਨੇ। ਕੋਈ ਸਿਸਟਮ ਬੜਾ ਸਾਫ਼ ਤੇ ਸਪਸ਼ਟ ਹੈ। ਹੁਣ ਇੱਥੋਂ ਦੀ ਜੇ ਤੁਸੀਂ ਗੱਲ ਕਰਦੇ ਜੇ, ਇੱਕ ਟ੍ਰੈਡੀਸ਼ਨ, ਇੱਕ ਰੀਤ ਬਣ ਗਈ ਹੈ ਵੀ ਖਤਰਾ ਬਹੁਤ ਹੈ, ਇਹਨੂੰ ਹੁਣ ਕਿਵੇਂ ਦੂਰ ਕੀਤਾ ਜਾਊਗਾ ਵੱਖਰੀ ਗੱਲ ਹੈ। ਪਰ ਕੈਨੇਡਾ ਦੇ ਮੁਕਾਬਲੇ ਤੇ ਇੱਥੇ ਬੱਲੇ ਬੱਲੇ ਹੀ ਹੈ। ਬਿਲਕੁਲ ਉਹੀ ਗੱਲਾਂ ਸੀਗੀਆਂ ਜਿਹੜੀਆਂ ਕਿ ਇੱਕ ਸਟੂਡੈਂਟ ਪੱਖ ਤੋਂ ਕੈਨੇਡਾ ਦੇ ਵਿੱਚ ਸਟੂਡੈਂਟਾਂ ਨੂੰ ਨਹੀਂ ਜਾਣਾ ਚਾਹੀਦਾ, ਪਰ ਦੂਸਰੇ ਪੱਖ ਤੋਂ ਜਿਹੜਾ ਕਿ ਜੇਕਰ ਦੇਖਿਆ ਜਾਵੇ ਸਿਸਟਮ ਹੈ ਉੱਥੇ, ਸਿਸਟਮ ਉੱਥੇ ਜਾ ਕੇ ਜਦੋਂ ਉੱਥੋਂ ਵਾਪਸ ਆਈਦਾ ਨਾ, ਬੜਾ ਕੁਛ ਲੈ ਕੇ ਆਈਦਾ, ਬੰਦੇ ਬਣ ਕੇ ਆਈਦਾ। ਉੱਥੇ ਟ੍ਰੈਫਿਕ ਸਿਸਟਮ, ਹੁਣ ਸੜਕਾਂ ਪੰਜਾਬ ਤੇ ਇੰਡੀਆ ਦੀਆਂ ਵੀ ਉੱਤੋਂ ਕੈਨੇਡਾ ਤੋਂ ਮਾੜੀਆਂ ਨਹੀਂ ਗੀ। ਕਈ ਵਾਰੀ ਮੱਥੇ ਤੇ ਹੱਥ ਮਾਰੀਦਾ, ਸਾਰਾ ਇਨਫਰਾਸਟ੍ਰਕਚਰ ਹੈਗਾ। ਇਹਦਾ ਸੁਖਬੀਰ ਬਾਦਲ ਨੇ ਵੀ ਕਹਤਾ ਸੀ ਚਾਹੇ ਬੰਬ ਸਿਰਦੇ ਫਿਰ ਵੀ ਨਹੀਂ ਟੁੱਟੇ। ਨਹੀਂ, ਚਲੋ ਬੰਬ ਵਾਲੀ ਗੱਲ ਤੇ ਉਹ ਵੀ ਅਸੀਂ ਬੜੀ ਮਜ਼ਬੂਤ ਬਣਾਈ ਹੈ। ਹੁਣ ਤੁਸੀਂ ਹਾਈਵੇ ਚੱਲਦੀ ਹੈ, ਆਪਾਂ ਕਿਸੇ ਵੀ ਹਾਈਵੇ ਤੇ ਚੜ੍ਹ ਜਾਓ, ਤੁਸੀਂ ਇੱਥੋਂ ਅੰਮ੍ਰਿਤਸਰ ਜਾਣਾ, ਇੱਥੋਂ ਲੁਧਿਆਣੇ ਜਾਣਾ, ਚੱਲ ਜਾਓ, ਲੇਨ ਸਿਸਟਮ ਹੈ। ਉੱਥੇ ਕੀ ਹੈ ਵੀ ਤੁਸੀਂ ਲੇਨ ਆਪਣੀ ਨੂੰ ਕ੍ਰਾਸ ਨਹੀਂ ਕਰ ਸਕਦੇ। ਹਾਂ, ਕਰ ਸਕਦੇ ਜੇ, ਬਕਾਇਦਾ ਦੇ ਕੇ ਤੁਸੀਂ ਹੱਥ ਦੇ ਕੇ ਆਰਾਮ ਨਾਲ ਕਰ ਸਕਦੇ ਜੇ। 100 ਦੀ ਸਪੀਡ ਤੇ ਬਰਾਬਰ 5 ਦੀ ਇੰਚ ਤੋਂ ਫਰਕ ਤੋਂ ਗੱਡੀਆਂ ਜਿਹੜੀਆਂ ਚੱਲ ਰਹੀਆਂ ਨੇ। ਕੋਈ ਸੋਚ ਨਹੀਂ ਸਕਦਾ ਵੀ ਮੈਂ ਕੋਈ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਾਂ। ਔਰ ਦੂਸਰੀ ਗੱਲ, ਉੱਥੇ ਇੱਕ ਦੂਸਰੇ ਨੂੰ ਹੌਰਨ ਮਾਰਨਾ ਤੇ ਜਿਹੜਾ ਨਾ ਗਾਲ ਸਮਝਿਆ ਜਾਂਦਾ। ਉੱਥੇ ਤੇ ਹੌਰਨ ਕਿਤੇ ਮਹੀਨੇ 'ਚ ਇੱਕ ਅੱਧੀ ਵਾਰੀ ਸੁਣਦੇ ਆ ਨਾ, ਇੱਕਦਮ ਦੇਖੀਦਾ ਵੀ ਇਹਨੇ ਹੌਰਨ ਕਿਉਂ ਮਾਰਿਆ। ਤੇ ਇੱਥੇ ਹੌਰਨ ਤੇ ਹੱਥ ਰੱਖਣ ਦੇ ਬਿਨਾਂ ਗੱਡੀ ਪਾਂ ਵਾਲੇ ਲਾਏ ਹੋਇਆ, ਪ੍ਰੈਸ਼ਰ ਚੱਲਦੀ ਨਹੀਂ ਗੀ। ਸਿਸਟਮ ਬੜਾ ਵਧੀਆ, ਗੋਰਿਆਂ ਤੋਂ ਬੜਾ ਸਿੱਖਣ ਨੂੰ ਮਿਲਦਾ। ਸਾਫ਼ ਦਿਲ ਨੇ, ਇੰਨਾ ਰਿਗਾਰਡ ਕਰਦੇ ਨੇ, ਛੋਟੀਆਂ ਗੱਲਾਂ ਨੇ। ਮੈਂ ਕਿਸੇ ਸ਼ਾਪ 'ਚ ਵੜ ਰਿਹਾ, ਮਾਲ 'ਚ ਵੜ ਰਿਹਾ ਤੇ ਮੇਰੇ ਅੱਗੇ ਜੇ ਗੋਰਾ ਆ, ਉਹਨੇ ਦਰਵਾਜ਼ਾ ਖੋਲ੍ਹਿਆ ਤੇ ਉਹਨੇ ਨੇ ਵੀ ਦਰਵਾਜ਼ਾ ਖੋਲ੍ਹ ਕੇ ਅੰਦਰ ਵੜ ਕੇ ਤੇ ਫਟਾਕ ਛੱਡ ਕੇ ਚੱਲ ਜਾਣਾ, ਉਹਨੇ ਮੇਰੀ ਵੇਟ ਕਰਨੀ ਪਲੀਜ਼। ਸੋ ਇੱਦਾਂ ਦਾ ਇੱਕ ਸਹਿਜ ਭਰਿਆ ਸਿਸਟਮ ਹੈ। ਦੂਜਾ, ਉੱਥੇ ਜੋਬ ਬੜੇ ਕਲੀਅਰ ਨੇ। ਹੁਣ ਵੈਸੇ ਕਈ ਵਾਰੀ ਕਿਹਾ ਜਾਂਦਾ ਵੀ ਜੇ ਪੰਜਾਬੀਆਂ ਕੇ ਜੋਬ ਪੰਜਾਬੀ ਕਰਨ ਨੂੰ ਤਿਆਰ ਨਹੀਂ ਗੇ, ਵੀ ਉਹ ਕਿਤੇ ਨਾ ਕਿਤੇ ਤੁਹਾਡਾ ਹੱਕ ਖੋਹਣ ਦਾ ਯਤਨ ਕਰਦੇ ਨੇ। ਪਰ ਓਵਰਆਲ ਸਿਸਟਮ ਜਿਹੜਾ ਬਹੁਤ ਵਧੀਆ। ਤਾਂ ਇਹ ਤਸਵੀਰਾਂ ਜਿਹੜੀਆਂ ਕਿ ਅਸੀਂ ਪਹਿਲਾਂ ਤੁਹਾਨੂੰ ਵਿਧਾਨ ਸਭਾ ਤੋਂ ਬਾਹਰ ਦੀਆਂ ਦਿਖਾਈਆਂ ਨੇ, ਪਰ ਅਚਾਨਕ ਸਾਨੂੰ ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਜੀ ਮਿਲ ਗਏ ਸੀ, ਤਾਂ ਅਸੀਂ ਉਹਨਾਂ ਦੇ ਨਾਲ ਜਿਹੜੀ ਕਿ ਚਰਚਾ ਕੀਤੀ ਹੈ। ਕੈਨੇਡਾ ਜਾਣਾ, ਉਹਨਾਂ ਨੇ ਗੱਲਾਂ ਸੁਣ ਕੇ ਜ਼ਰੂਰ ਜਾਣਾ ਇੱਕ ਵਾਰ, ਜਿਹੜੀਆਂ ਅਸੀਂ ਅੱਜ ਕੀ ਰਹੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਅਜਿਹੀਆਂ ਵਾਰਤਾਲਾਪਾਂ ਹੁੰਦੀਆਂ ਰਹਿਣਗੀਆਂ। ਤੁਸੀਂ ਟੂਰ ਕੱਢ ਕੇ ਆਏ ਹੋ ਬਾਹਰ ਕੰਟਰੀ ਦਾ, ਕੈਨੇਡਾ ਦਾ, ਤਾਂ ਉੱਥੇ ਹਾਲਾਤ ਕੀ ਨੇ ਇੱਧਰ ਦੇ ਸਟੂਡੈਂਟਾਂ ਦੇ? ਇਹ ਪੱਖ ਤੋਂ ਜਾਣਨਾ ਬੜਾ ਜ਼ਰੂਰੀ ਹੈ, ਬੜਾ ਅਹਿਮ ਹੋ ਜਾਂਦਾ ਹੈ।
ਬਹੁਤ ਵੱਡੇ ਸਵਾਲ ਨੇ। ਉੱਥੇ ਜਿਹੜੇ ਹੁਣ ਵੀ ਬੱਚੇ ਨੇ, ਸਟੂਡੈਂਟ ਨੇ ਜੀ, ਉਹਨਾਂ ਨੂੰ ਜੌਬ ਲੱਭਣ 'ਚ ਬਹੁਤ ਮੁਸ਼ਕਲਾਂ ਆ ਰਹੀਆਂ। ਜੋ ਮੈਂ ਸਥਿਤੀ ਦੇਖ ਕੇ ਆਇਆ, ਜੀ, ਸ਼ਾਇਦ 100 ਵਿੱਚੋਂ 15-20 ਬੱਚੇ ਹੀ ਜੌਬ ਜਿਹੜਾ ਆ ਉਹ ਲੈਣ 'ਚ ਕਾਮਯਾਬ ਹੋਣ। ਸਰ ਇੱਕ ਚਰਚਾਵਾਂ ਇਹ ਵੀ ਚੱਲੀਆਂ ਨੇ ਕਿ ਜਦੋਂ ਸਟੂਡੈਂਟ ਜਿਹੜੀਆਂ ਖਾਸ ਕਰਕੇ ਕੁੜੀਆਂ ਨਾਲ ਸੰਬੰਧਿਤ ਚਰਚਾਵਾਂ ਨੇ ਕਿ ਬਾਹਰ ਜਾਂਦੀਆਂ ਨੇ, ਉੱਥੇ ਜਾ ਕੇ ਇੱਧਰੋਂ ਮੈਰਿਜ ਕਰਾਉਂਦੀਆਂ ਨੇ, ਉੱਥੇ ਜਾ ਕੇ ਮੁੱਕਰ ਜਾਂਦੀਆਂ ਨੇ, ਉਹਨਾਂ ਦੀ ਕੋਈ ਮਜਬੂਰੀ ਬਣਦੀ ਹੈ ਜਾਂ ਫਿਰ ਉਹ ਉਮਰ ਹੀ ਇਹੀ ਹੁੰਦੀ ਹੈ? ਸੋ ਜਿਹੜੇ ਇਹ ਬੇਜੋੜ ਸਮਝੌਤੇ ਨੇ, ਸੌਦੇਬਾਜ਼ੀ ਹੈ, ਸੌਦੇਬਾਜ਼ੀਆਂ ਨਾਲ ਮਨ ਨਹੀਂ ਮਿਲ ਸਕਦੇ। ਸੋ ਇਹ ਇੱਕ ਵੱਡਾ ਕਾਰਨ ਹੈ ਜਿਹਦੇ ਕਰਕੇ ਵਿਆਹ ਟੁੱਟਦੇ ਨੇ। ਮਾਪਿਆਂ ਨੇ ਇੱਧਰੋਂ ਆਪਣੇ ਪੁੱਤਾਂ ਨੂੰ ਇਹ ਕਹਿ ਕੇ ਬਾਹਰ ਭੇਜਿਆ ਕਿ ਇੱਥੇ ਨਸ਼ਾ ਬਹੁਤ ਆ, ਮਾਪਿਆਂ ਨੇ ਇਹ ਕਹਿ ਕੇ ਬਾਹਰ ਭੇਜਿਆ ਕਿ ਇੱਥੇ ਗੈਂਗਵਾਰ ਬਹੁਤ ਆ, ਇੱਥੇ ਸਾਡੇ ਪੁੱਤ ਕਿਸੇ ਗੈਂਗ ਦੇ ਹਿੱਸੇ ਨਾ ਜਾਣ ਜਾਂ ਕਿਸੇ ਦੀ ਗੋਲੀ ਦਾ ਸ਼ਿਕਾਰ ਨਾ ਹੋ ਜਾਣ। ਇੱਕ ਵਹਿਮ ਜਿਹਾ ਹੋ ਜਾਂਦਾ, ਮਾਪੇ ਅੱਖਾਂ ਵੀ ਬੀਟ ਲੈਂਦੇ ਨੇ ਵੀ ਸ਼ਾਇਦ ਕੈਨੇਡਾ ਜਾ ਕੇ ਠੀਕ ਹੋ ਜਾਵੇ। ਉੱਥੇ ਹਰ ਜਗ੍ਹਾ ਨਸ਼ਾ ਜਿਹੜਾ ਖੁੱਲਾ ਮਿਲਦਾ ਹੈ। ਪੰਜਾਬ ਦੇ ਵਿੱਚ ਉਹ ਦੌਰ ਚੱਲਿਆ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਪੁੱਤਾਂ ਨੂੰ ਧੀਆਂ ਨੂੰ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਸੇਫ ਨਹੀਂ ਰਿਹਾ, ਪੰਜਾਬ ਦੇ ਹਾਲਾਤ ਸਹੀ ਨਹੀਂ ਹੈਗੇ, ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟ ਲਿਆ, ਪੰਜਾਬ ਦੇ ਲੀਡਰਾਂ ਨੇ ਪੰਜਾਬ ਨੂੰ ਖਾ ਲਿਆ। ਅਜਿਹੀਆਂ ਗੱਲਾਂ ਜਿਹੜੀਆਂ ਸੀ ਉਹ ਸੱਥਾਂ ਦੇ ਵਿੱਚ ਸੁਣਨ ਨੂੰ ਮਿਲਦੀਆਂ ਰਹੀਆਂ। ਪਰ ਅਸੀਂ ਇੱਕ ਉਸ ਪੱਖ ਤੋਂ ਵੀ ਜਾਣਨਾ ਚਾਹਾਂਗੇ ਜਿਹੜਾ ਪੱਖ ਪੰਜਾਬ ਦੇ ਪੁੱਤਾਂ ਨੂੰ ਬਾਹਰ ਗਿਆਂ ਨੂੰ ਵੀ ਖਾ ਰਿਹਾ, ਪੰਜਾਬ ਦੀਆਂ ਧੀਆਂ ਨੂੰ ਬਾਹਰ ਗਈਆਂ ਨੂੰ ਵੀ ਲੁੱਟ ਰਿਹਾ। ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਜੀ ਮੌਜੂਦ ਨੇ। ਸਰ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਬੜੇ ਸਮੇਂ ਬਾਅਦ ਮਿਲੇ ਹੋ, ਸਿਹਤ ਦੱਸੋ ਕਿਵੇਂ? ਠੀਕ? ਬਹੁਤ ਵਧੀਆ ਜੀ, ਮੌਜਾਂ। ਤੁਸੀਂ ਟੂਰ ਕੱਢ ਕੇ ਆਏ ਹੋ ਬਾਹਰ ਕੰਟਰੀ ਦਾ, ਕੈਨੇਡਾ ਦਾ, ਤਾਂ ਉੱਥੇ ਹਾਲਾਤ ਕੀ ਨੇ ਇੱਧਰ ਦੇ ਸਟੂਡੈਂਟਾਂ ਦੇ? ਇਹ ਪੱਖ ਤੋਂ ਜਾਣਨਾ ਬੜਾ ਜ਼ਰੂਰੀ ਹੈ, ਬੜਾ ਅਹਿਮ ਹੋ ਜਾਂਦਾ ਹੈ। ਦੇਖੋ, ਜਦੋਂ ਪਿਛਲੇ ਸਮੇਂ ਤੋਂ ਇਹ ਖਬਰਾਂ ਨਿੱਤ ਦਿਨ ਸਾਨੂੰ ਸੁਣਨ ਨੂੰ ਮਿਲ ਰਹੀਆਂ ਸੀ ਜੀ ਵੀ ਫਲਾਣੇ ਪਿੰਡ ਦਾ ਮੁੰਡਾ, ਫਲਾਣੇ ਪਿੰਡ ਦੀ ਕੁੜੀ ਸਟੂਡੈਂਟ ਵੀਜ਼ੇ ਤੇ ਕੈਨੇਡਾ ਗਈ, ਉਹਨੂੰ 3 ਮਹੀਨੇ ਹੋਏ, ਉਹਨੂੰ 8 ਮਹੀਨੇ ਹੋਏ ਤੇ ਹਾਰਟ ਅਟੈਕ ਹੋ ਗਿਆ ਤੇ ਉਹਦੀ ਡੈਥ ਹੋ ਗਈ ਜੀ, ਤੇ ਪੰਜਾਬ 'ਚ ਇੱਕ ਕੰਪਨੀ ਜੀ ਛਿੜ ਗਈ ਸੀ। ਅਸੀਂ ਵੀ ਇੱਥੋਂ ਬਹੁਤ ਖਬਰਾਂ ਕਰ ਰਹੇ ਸੀ, ਪਰ ਮੈਨੂੰ ਕੈਨੇਡਾ ਲੰਬਾ ਮੈਂ ਟੂਰ ਲਾ ਕੇ ਆਇਆ, 3.5 ਮਹੀਨੇ ਲਾ ਕੇ ਆਇਆ ਜੀ। ਉੱਥੇ ਵੱਡੇ ਪੱਧਰ ਤੇ ਸੰਸਥਾਵਾਂ 'ਚ ਜਾ ਕੇ ਵਿਚਰਨ ਦਾ ਮੌਕਾ ਮਿਲਿਆ, ਸਮਾਜ 'ਚ ਵਿਚਰਨ ਦਾ ਮੌਕਾ ਮਿਲਿਆ ਜੀ। ਅੱਜ ਜੋ ਕੈਨੇਡਾ ਦੀ ਸਥਿਤੀ ਹੈ ਉਹਨੂੰ ਦੇਖ ਕੇ ਇਸ ਗੱਲੋਂ ਡਰ ਲੱਗਦਾ ਵੀ ਹੁਣ ਜਿਹੜੇ ਬੱਚੇ ਸਟੂਡੈਂਟ ਵੀਜ਼ੇ ਤੇ ਉੱਥੇ ਜਾਣਗੇ ਉਹ ਆਪਣੇ ਆਪ ਨੂੰ ਕਿਵੇਂ ਸਰਵਾਈਵ ਕਰਨ। ਬਹੁਤ ਵੱਡੇ ਸਵਾਲ ਨੇ। ਉੱਥੇ ਜਿਹੜੇ ਹੁਣ ਵੀ ਬੱਚੇ ਨੇ, ਸਟੂਡੈਂਟ ਨੇ ਜੀ, ਉਹਨਾਂ ਨੂੰ ਜੌਬ ਲੱਭਣ 'ਚ ਬਹੁਤ ਮੁਸ਼ਕਲਾਂ ਆ ਰਹੀਆਂ। ਜੇ ਇਹ ਕਹਿ ਲਿਆ ਜਾਵੇ ਵੀ ਜਿਹੜੇ ਹੁਣ ਬੱਚੇ ਜਾਣਗੇ, ਜੋ ਮੈਂ ਸਥਿਤੀ ਦੇਖ ਕੇ ਆਇਆ, ਸ਼ਾਇਦ 100 ਵਿੱਚੋਂ 15-20 ਬੱਚੇ ਹੀ ਜੌਬ ਜਿਹੜਾ ਆ ਉਹ ਲੈਣ 'ਚ ਕਾਮਯਾਬ ਹੋਣ। ਔਰ ਦੂਸਰੀ ਗੱਲ, ਉੱਥੇ ਮਹਿੰਗਾਈ ਬਹੁਤ ਜ਼ਿਆਦਾ ਹੈ। ਤਰ੍ਹਾਂ ਕਰਦੇ ਚੰਗੇ ਭਲੇ ਪਰਿਵਾਰ ਵੀ, ਸਹਿੰਦੇ ਪਰਿਵਾਰ ਵੀ ਜਿਹੜੇ ਕਹਿੰਦੇ ਯਾਰ ਮਹਿੰਗਾਈ ਬਹੁਤ ਹੈ। ਉਹ ਤੀਸਰੀ ਗੱਲ, ਕਿਉਂਕਿ ਇੱਕ ਤੇ ਸਟੂਡੈਂਟ ਬਹੁਤ ਚੱਲ ਗਏ, ਇਕੱਲੇ ਪੰਜਾਬ ਤੋਂ ਨਹੀਂ ਜਾਂਦੇ, ਇੰਡੀਆ ਤੋਂ ਨਹੀਂ ਜਾਂਦੇ, ਕਈ ਕੰਟਰੀਆਂ ਤੋਂ ਜਾਂਦੇ ਨੇ ਇੰਟਰਨੈਸ਼ਨਲ ਸਟੂਡੈਂਟ ਉੱਥੇ ਹਰ ਸਾਲ। ਉੱਥੇ ਬੇਸਮੈਂਟਾਂ 'ਚ ਉਹਨਾਂ ਕਿਰਾਏ ਤੇ ਰਹਿਣਾ ਹੁੰਦਾ। ਬੇਸਮੈਂਟਾਂ ਦੀ ਡਿਮਾਂਡ ਵੱਧ ਗਈ, ਬੇਸਮੈਂਟਾਂ ਤੇ ਉਨੀਆਂ ਹੀ ਆ, ਕਿੰਨੀ ਕੁ ਨਵੇਂ ਘਰ ਬਣੇ ਹੋਣਗੇ, ਬੇਸਮੈਂਟਾਂ ਬੜੀਆਂ ਮਹਿੰਗੀਆਂ ਹੋ ਗਈਆਂ। ਜੌਬ ਦੀ ਅਣਹੋਂਦ, ਮਹਿੰਗਾਈ ਵਧਣ ਤੇ ਬੇਸਮੈਂਟਾਂ ਦੇ ਕਿਰਾਏ ਵਧਣ ਕਾਰਨ ਉੱਥੇ ਜਿਹੜੇ ਹੁਣ ਸਾਡੇ ਸਟੂਡੈਂਟ ਜਾਂਦੇ ਨੇ ਉਹਨਾਂ ਦੀ ਬਹੁਤ ਬਦਤਰ ਹਾਲਤ ਹੈ। ਸਰ ਇੱਕ ਚਰਚਾਵਾਂ ਇਹ ਵੀ ਚੱਲੀਆਂ ਨੇ ਕਿ ਜਦੋਂ ਸਟੂਡੈਂਟ ਜਿਹੜੀਆਂ ਖਾਸ ਕਰਕੇ ਕੁੜੀਆਂ ਨਾਲ ਸੰਬੰਧਿਤ ਚਰਚਾਵਾਂ ਨੇ ਕਿ ਬਾਹਰ ਜਾਂਦੀਆਂ ਨੇ, ਉੱਥੇ ਜਾ ਕੇ ਇੱਧਰੋਂ ਮੈਰਿਜ ਕਰਾਉਂਦੀਆਂ ਨੇ, ਉੱਥੇ ਜਾ ਕੇ ਮੁੱਕਰ ਜਾਂਦੀਆਂ ਨੇ, ਉਹਨਾਂ ਦੀ ਕੋਈ ਮਜਬੂਰੀ ਬਣਦੀ ਹੈ ਜਾਂ ਫਿਰ ਉਹ ਉਮਰ ਹੀ ਇਹੀ ਹੁੰਦੀ ਹੈ? ਦੇਖੋ, ਜਿਹੜੇ ਇੱਦਾਂ ਦੇ ਜੋੜ ਹੁੰਦੇ ਨੇ ਵੀ ਮੁੰਡਾ ਸਿੱਧੇ ਸ਼ਬਦਾਂ 'ਚ ਨਲਾਇਕ ਹੈ ਹਨਾ, ਉਹ ਆਈਲੈਟਸ ਨਹੀਂ ਕਰ ਸਕਦਾ ਜੀ, ਫਿਰ ਉਹ ਕੁੜੀ ਇੰਟੈਲੀਜੈਂਟ ਲੱਭਦੇ ਨੇ ਜਿਹੜੀ ਆਈਲੈਟਸ ਕਰ ਸਕਦੀ ਹੈ, ਪਰ ਉਹਦੇ ਪੇਰੈਂਟਸ ਉਹਨੂੰ ਪੈਸੇ ਨਹੀਂ ਦੇ ਸਕਦੇ, ਪੈਸੇ ਨਹੀਂ, ਬਾਹਰ ਨਹੀਂ ਭੇਜ ਸਕਦੇ। ਮਜਬੂਰੀਆਂ ਹੋ ਗਈਆਂ। ਬਿਲਕੁਲ। ਮੁੰਡੇ ਦੀ ਮਜਬੂਰੀ ਇਹ ਹੋ ਗਈ ਵੀ ਉਹਨੂੰ ਕੁੜੀ ਆਈਲੈਟਸ ਕਰਨ ਵਾਲੀ ਚਾਹੀਦੀ ਹੈ,
ਕੁੜੀ ਦੀ ਮਜਬੂਰੀ ਇਹ ਹੋ ਗਈ ਵੀ ਉਹਨੂੰ ਪੈਸੇ ਵਾਲਾ ਮੁੰਡਾ ਚਾਹੀਦਾ। ਕੈਨੇਡਾ ਜਾਣ ਲਈ ਇਹ ਦੋ ਜੋੜ ਹੋ ਗਏ, ਇੱਕ ਪਾਸੇ ਅਮੀਰੀ, ਇੱਕ ਪਾਸੇ ਗਰੀਬੀ ਜੀ। ਠੀਕ ਹੈ ਜੀ। ਮੁੰਡੇ ਕੁੜੀ ਨੇ ਹੋਰ ਕੁਝ ਨਹੀਂ ਦੇਖਿਆ, ਉਦੋਂ ਇੱਕੋ ਸੀ ਵੀ ਕੈਨੇਡਾ ਦੇ ਜਹਾਜ਼ ਤੇ ਕਿਵੇਂ ਚੜੀਏ। ਜਦੋਂ ਫਿਰ ਕੁੜੀ ਚੱਲ ਜਾਂਦੀ ਹੈ ਉੱਥੇ ਜਾ ਕੇ ਪਹਿਲਾਂ ਤੇ ਉਹ ਸੋਚਦੀ ਹੈ ਵੀ ਮੈਂ ਕੀਤਾ ਕੀ ਹੈ, ਵੀ ਮੇਰਾ ਤੇ ਜੋੜ ਹੀ ਨਹੀਂ, ਏਜ ਦਾ ਫਰਕ ਹੈ, ਜਾਂ ਉਹ ਪਰਸਨੈਲਿਟੀ ਮੈਨੂੰ ਭੰਮਦੀ ਨਹੀਂ ਗਈ, ਜਾਂ ਜੋ ਮੇਰੀ ਡ੍ਰੀਮ ਸੀ ਵੀ ਮੇਰਾ ਹਸਬੈਂਡ ਕਿੱਦਾਂ ਦਾ ਹੋਵੇ ਉਦਾਂ ਦਾ ਨਹੀਂਗਾ। ਬਿਲਕੁਲ। ਫਿਰ ਕਿਤੇ ਨਾ ਕਿਤੇ ਉੱਥੇ ਜਾ ਕੇ ਉਹਦੇ ਅੰਦਰੋਂ ਉਹ ਆਪਣਾ ਰਾਈਟਸ ਜਿਹੜਾ ਆ ਉਹ ਕਹਿੰਦਾ ਵੀ ਤੂੰ ਕੀ ਲੈਣਾ, ਉਹ ਨਾ ਕਰ ਦਿੰਦੀ ਹੈ। ਜੇ ਉਹ ਮੁੰਡੇ ਨੂੰ ਬੁਲਾ ਵੀ ਲਵੇ ਮੂੰਹ ਰੱਖਣ ਲਈ, ਜਦੋਂ ਫਿਰ ਉੱਥੇ ਦੋਨਾਂ ਨੇ ਮਿਲਣਾ, ਪਤੀ ਪਤਨੀ ਬਣਨਾ, ਤੇ ਫਿਰ ਉਹ 20 ਵਾਰੀ ਸੋਚੇਗੀ ਉੱਥੇ ਲਿਜਾ ਕੇ। ਸੋ ਜਿਹੜੇ ਇਹ ਬੇਜੋੜ ਸਮਝੌਤੇ ਨੇ, ਸੌਦੇਬਾਜ਼ੀ ਹੈ, ਸੌਦੇਬਾਜ਼ੀਆਂ ਨਾਲ ਮਨ ਨਹੀਂ ਮਿਲ ਸਕਦੇ। ਬਿਲਕੁਲ। ਤੇ ਪਤੀ ਪਤਨੀ ਦਾ ਰਿਸ਼ਤਾ ਤੇ ਮਨ ਮਿਲਣ ਦਾ ਆ। ਸੋ ਇਹ ਇੱਕ ਵੱਡਾ ਕਾਰਨ ਹੈ ਜਿਹਦੇ ਕਰਕੇ ਵਿਆਹ ਟੁੱਟਦੇ ਨੇ, ਜਾਂ ਕੁੜੀ ਵਿਦੇਸ਼ ਜਾ ਕੇ ਮੂੰਹ ਫੇਰ ਲੈਂਦੀ ਹੈ ਵੀ ਮੈਂ ਤੇ ਹੁਣ ਬੁਲਾਉਣਾ ਹੀ ਨਹੀਂ। ਮਾਪਿਆਂ ਨੇ ਇਧਰੋਂ ਆਪਣੇ ਪੁੱਤਾਂ ਨੂੰ ਇਹ ਕਹਿ ਕੇ ਬਾਹਰ ਭੇਜਿਆ ਕਿ ਇੱਥੇ ਨਸ਼ਾ ਬਹੁਤ ਆ। ਮਾਪਿਆਂ ਨੇ ਇਹ ਕਹਿ ਕੇ ਬਾਹਰ ਭੇਜਿਆ ਕਿ ਇੱਥੇ ਗੈਂਗਵਾਰ ਬਹੁਤ ਆ, ਇੱਥੇ ਸਾਡੇ ਪੁੱਤ ਕਿਸੇ ਗੈਂਗ ਦੇ ਹਿੱਸੇ ਨਾ ਆ ਜਾਣ, ਜਾਂ ਕਿਸੇ ਦੀ ਗੋਲੀ ਦਾ ਸ਼ਿਕਾਰ ਨਾ ਹੋ ਜਾਣ, ਤੇ ਜਾਂ ਫਿਰ ਕਿਸੇ ਸਿਰਿੰਜ ਲੱਗੀ ਹੱਥ ਦੇ ਵਿੱਚ ਨਾ ਮਿਲ ਜੇ। ਉਧਰ ਇਹ ਹਾਲਾਤਾਂ ਤੋਂ ਕੋਈ ਬਚਾਅ ਹੈ? ਬਹੁਤ ਜਾਇਜ਼ ਸਵਾਲ ਹੈ। ਇੱਦਾਂ ਦੀਆਂ ਗੱਲਾਂ ਵੀ ਕਈ ਸਾਹਮਣੇ ਆਈਆਂ ਵੀ ਇੱਥੇ ਕਿਸੇ ਪਰਿਵਾਰ ਦਾ ਬੱਚਾ ਨਸ਼ੇ ਨੂੰ ਲੱਗ ਗਿਆ। ਹੁਣ ਮਾਪੇ ਹਰ ਯਤਨ ਕਰਦੇ ਨੇ ਨਸ਼ੇ ਤੋਂ ਖਹਿੜਾ ਛਡਾਉਣ ਲਈ। ਉਹਨਾਂ 'ਚ ਇੱਕ ਯਤਨ ਇਹ ਵੀ ਹੁੰਦਾ ਵੀ ਇਹਨੂੰ ਵਿਦੇਸ਼ ਭੇਜ ਦਈਏ। ਫਾਰ ਐਗਜ਼ਾਮਪਲ, ਕੋਈ ਬੱਚਾ ਕਿਸੇ ਨੇ ਆਪਣਾ ਜਿਹੜਾ ਨਸ਼ੇ ਦਾ ਐਡਿਕਟ ਹੋ ਗਿਆ ਉਹਨੂੰ ਕੈਨੇਡਾ ਭੇਜਤਾ, ਉਹ ਇੱਕ ਵਹਿਮ ਜਿਹਾ ਹੋ ਜਾਂਦਾ। ਮਾਪੇ ਅੱਖਾਂ ਵੀ ਬੀਟ ਲੈਂਦੇ ਨੇ ਵੀ ਸ਼ਾਇਦ ਕੈਨੇਡਾ ਜਾ ਕੇ ਠੀਕ ਹੋ ਜਾਏ। ਉੱਥੇ ਹਰ ਜਾਂਦਾ ਨਸ਼ਾ ਜਿਹੜਾ ਖੁੱਲਾ ਮਿਲਦਾ, ਪਿਓਰ ਮਿਲਦਾ ਵੀ ਪਿਓਰ ਹੈ। ਜਦੋਂ ਇੱਥੋਂ ਜਾਊਗਾ ਬੱਚਾ, ਜੇ ਉਹਨੂੰ ਨਸ਼ਾ ਨਾ ਮਿਲਿਆ ਤਾਂ ਵੀ ਉਹ ਮੌਤ ਵਾਲੇ ਮੂੰਹ 'ਚ ਜਾਊਗਾ। ਜੇ ਨਸ਼ਾ ਲੈਣ ਲੱਗ ਪਿਆ ਤੇ ਨਸ਼ਾ ਜਿਹੜਾ ਮਿਕਦਾਰ ਕਿਤੇ ਵੱਧ ਲੈ ਲਈ ਤੇ ਓਵਰਡੋਜ਼ ਨਾਲ ਮੌਤ ਹੋ ਗਈ। ਮੈਨੂੰ ਉੱਥੇ ਗਿਆਨੀ ਨਰਿੰਦਰ ਸਿੰਘ ਜੀ ਨੇ ਜੀ, ਉਹ ਗੁਰੂ ਨਾਨਕ ਫੂਡ ਬੈਂਕ ਚਲਾਉਂਦੇ ਨੇ, ਬੜਾ ਵੱਡਾ ਕਾਰਜ ਕਰਦੇ ਨੇ। ਗੁਰੂ ਨਾਨਕ ਫੂਡ ਬੈਂਕ ਦਾ ਕੰਸੈਪਟ ਇਹ ਹੈ ਵੀ ਜਿਹੜਾ ਵੀ ਸਟੂਡੈਂਟ, ਜਿਹੜਾ ਵੀ ਇਮੀਗ੍ਰੈਂਟ ਕਿਸੇ ਵੀ ਕੰਟਰੀ ਦਾ, ਇਕੱਲੇ ਪੰਜਾਬ ਦਾ ਨਹੀਂ, ਕੈਨੇਡਾ ਲੈਂਡ ਕਰਦਾ ਤੇ ਉਹ ਇਹ ਕਹਿੰਦਾ ਵੀ ਮੇਰੇ ਕੋਲ ਖਾਣ ਦੀ ਰੋਟੀ ਨਹੀਂ, ਤੇ ਬੈਂਕ ਜਾਵੇ, ਉਹ ਉਹਨਾਂ ਨੂੰ ਰਾਸ਼ਨ ਦਾ ਪੈਕ ਦਿੰਦੇ ਨੇ, ਬਿਸਤਰਾ ਵੀ ਦਿੰਦੇ ਨੇ। ਜਿੰਨਾ ਚਿਰ ਉਹ ਰੋਟੀ ਕਮਾਉਣ ਜੋਗਾ ਨਹੀਂ ਹੁੰਦਾ, ਉਹ ਰਜਿਸਟਰਡ ਕਰ ਲੈਂਦੇ, ਇਹਨਾਂ ਨੂੰ ਹਰ ਮਹੀਨੇ ਰਾਸ਼ਨ ਦਿੰਦੇ ਨੇ। ਨਾਲ ਉਹ ਦੂਸਰਾ ਇਹ ਕਰਦੇ ਨੇ ਵੀ ਜਿਹੜੇ ਬੱਚੇ ਉੱਥੇ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੇ ਦੇਹਾਂ ਵਾਪਸ ਦੇਣ ਦਾ ਕਾਰਜ ਵੀ ਕਰਦੇ ਨੇ। ਗਿਆਨੀ ਨਰਿੰਦਰ ਸਿੰਘ ਉਹਨਾਂ ਨੇ ਦੱਸਿਆ ਵੀ ਜਿਹੜੇ ਬੱਚੇ ਅਸੀਂ ਭੇਜੇ, ਜਦੋਂ ਉਹਨਾਂ ਦੀ ਪੋਸਟਮਾਰਟਮ ਦੀ ਰਿਪੋਰਟ ਸਾਡੇ ਕੋਲ ਆਈ, ਪਹਿਲਾਂ ਤਾਂ ਇਹ ਵੀ ਹਾਰਟ ਅਟੈਕ ਹੋਇਆ, ਤੇ ਉਹਨਾਂ ਵਿੱਚੋਂ ਕੁਝ ਓਵਰਡੋਜ਼ ਕਾਰਨ ਕੁਝ ਦੀ ਮੌਤ ਹੋਈ ਸੀ। ਫਿਰ ਹਾਰਟ ਅਟੈਕ ਕਹਿ ਦਿੰਦੇ ਆ, ਸ਼ਰਮੋ ਸ਼ਰਮ ਵੀ ਇਹ ਬੱਚੇ ਦੇ ਬਾਰੇ ਇਹ ਕੀ ਕਹੀਏ। ਸੋ ਜਿਹੜੇ ਇਹ ਕੇਸ ਹੈ, ਦਾ ਮਤਲਬ ਇਹ ਹੈ ਵੀ ਉਹ ਓਵਰਡੋਜ਼ ਕਰਕੇ ਵੀ ਮੌਤਾਂ ਜਿਹੜੀਆਂ ਨੇ ਹੋ ਰਹੀਆਂ ਨੇ। ਹੁਣ ਗੈਂਗਸਟਰ ਦੀ ਗੱਲ ਕੀਤੀ, ਅਕਸਰ ਉੱਥੇ ਖਬਰਾਂ ਸੁਣੀ ਦੀਆਂ, ਕੈਨੇਡਾ ਗੋਲੀ ਚੱਲ ਗਈ, ਇੱਥੇ ਗੋਲੀ ਚੱਲ ਗਈ, ਗੈਂਗਵਾਰ ਹੋ ਗਏ। ਪਹਿਲੋਂ ਅਪਰਾਧ ਨਾਲ ਜੁੜਿਆ ਸੀ, ਪਿਛਲੇ ਸਮੇਂ ਐਡਮਿੰਟਨ ਤੇ ਚਲੀ, ਇੱਕ ਛੋਟਾ ਜਿਹਾ ਬੱਚਾ ਵੀ ਪਿਓ ਦੇ ਨਾਲ ਮਰ ਗਿਆ। ਇਹ ਆਮ ਘਟਨਾਵਾਂ ਨੇ। ਉਹ ਕਈ ਵਾਰੀ ਤੇ ਇੰਜ ਲੱਗਦਾ ਵੀ ਗੈਂਗਸਟਰ ਵਾਰ ਜਿਹੜਾ ਪੰਜਾਬ 'ਚ, ਇੰਡੀਆ 'ਚ ਘੱਟ ਆ, ਕੈਨੇਡਾ 'ਚ ਜ਼ਿਆਦਾ। ਔਰ ਇੱਕ ਹੋਰ ਗੱਲ, ਕੈਨੇਡਾ 'ਚ ਜਿਵੇਂ ਪੰਜਾਬ 'ਚ ਆ, ਕੈਨੇਡਾ 'ਚ ਵੀ ਹੁਣ ਗੈਂਗਸਟਰ ਫਰੌਤੀਆਂ ਮੰਗਦੇ ਨੇ। ਔਰ ਉੱਥੇ 90% ਕੇਸ ਇਦਾਂ ਦੇ ਨੇ ਜਿਨ੍ਹਾਂ ਕੋਲੋਂ ਫਰੌਤੀਆਂ ਮੰਗੀਆਂ ਜਾਂਦੀਆਂ, ਉਹ ਦੱਸਦੇ ਨਹੀਂ ਗੇ, ਡਰਦੇ ਮਾਰੇ ਪੁਲਿਸ ਨੂੰ। ਬੜਾ ਪ੍ਰੋਸੈਸ ਲੰਬਾ ਚੌੜਾ ਉੱਥੇ। ਉਹ ਜਾਂ ਤੇ ਸਮਝੌਤਾ ਕਰ ਲੈਂਦੇ ਨੇ, ਜਾਂ ਕਿਤੇ ਗੁਪਤ ਰਹਿ ਕੇ ਤੇ ਆਪਣਾ ਟਾਈਮ ਪਾਸ ਕਰਦੇ ਨੇ। ਸੋ ਇਹ ਕਹਿਣਾ ਵੀ ਪੰਜਾਬ 'ਚੋਂ ਅਸੀਂ ਡਰੱਗ ਤੋਂ ਡਰਦੇ ਹਾਂ, ਗੈਂਗਸਟਰ ਤੋਂ ਡਰਦੇ ਹਾਂ, ਬੱਚਿਆਂ ਨੂੰ ਬਾਹਰ ਭੇਜਦੇ ਹਾਂ, ਤੇ ਬੱਚੇ ਮਾਪੇ ਸਾਵਧਾਨ ਹੋ ਜਾਣ, ਉੱਥੇ ਵੀ ਇਹ ਪੂਰੀ ਤਰ੍ਹਾਂ ਦੰਦਨਾ ਰਹੇ ਨੇ ਦੋਨੋਂ ਮੁੱਦੇ। ਆਪਾਂ ਜਿਹੜੀ ਜਗ੍ਹਾ ਤੇ ਖੜੇ ਆਂ, ਇਹ ਪੰਜਾਬ ਵਿਧਾਨ ਸਭਾ, ਹਰਿਆਣਾ ਵਿਧਾਨ ਸਭਾ ਗੀ। ਇਸ ਜਗ੍ਹਾ ਤੇ ਲੀਡਰ ਚੁਣ ਕੇ ਭੇਜੇ ਜਾਂਦੇ ਨੇ ਪੰਜਾਬ ਦੇ ਵੱਲੋਂ, ਤੇ ਲੀਡਰਾਂ ਤੋਂ ਬੜੀ ਆਸ ਹੁੰਦੀ ਆ ਪੰਜਾਬ ਦੇ ਲੋਕਾਂ ਨੂੰ।
ਕੀ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਲੋਕ ਨੇ ਜਿਹੜੇ ਇਹਨਾਂ ਲੀਡਰਾਂ ਤੋਂ ਆਸ ਰੱਖਣ ਜਾਂ ਦੇਖੋ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਦੋਂ ਸੀਐਮ ਬਣੇ ਸੀ ਉਦੋਂ ਵੀ ਹੁਣ ਵੀ ਉਹ ਇਹ ਗੱਲ ਕਹਿੰਦੇ ਨੇ ਵੀ ਮੈਂ ਇੱਦਾਂ ਦਾ ਮਾਹੌਲ ਬਣਾਉਣਾ ਚਾਹੁੰਦਾ ਵੀ ਜਿਹੜੇ NRI ਨੇ ਉਹ ਵੀ ਕਿਤੇ ਇਹ ਇੱਛਾ ਜ਼ਾਹਰ ਕਰਨ ਵੀ ਇਹ ਤਾਂ ਯਾਰ ਹੁਣ ਆਪਣੇ ਵਤਨ ਆਪਣੇ ਪੰਜਾਬ ਚ ਰਹੀਏ। ਕਾਮਨਾ ਕਰਦੇ ਆ ਵੀ ਇਹ ਯਤਨ ਕਾਮਯਾਬ ਹੋਣ, ਪੰਜਾਬ ਦਾ ਮਾਹੌਲ ਵਧੀਆ ਭਰਿਆ ਹੋਵੇ, ਪੰਜਾਬ ਸੋਕੇ ਤੋਂ ਬਚੇ, ਪੰਜਾਬ ਦਾ ਪਾਣੀ ਵਧੀਆ ਹੋਵੇ, ਪੰਜਾਬ ਦੀ ਹਵਾ ਵਧੀਆ ਹੋਵੇ, ਪੰਜਾਬ ਡਰੱਗ ਨਸ਼ਿਆਂ ਤੇ ਕਹਿ ਲਈਏ ਆਪਾਂ ਕਰਜ਼ਿਆਂ ਤੋਂ ਬਚੇ। ਪਰ ਫਿਲਹਾਲ ਤੇ ਇਦਾਂ ਦੀ ਗੱਲ ਲੱਗਦੀ ਨਹੀਂ। ਪਰ ਇੱਕ ਗੱਲ ਜਿਹੜੀ ਹੈ ਮੈਂ ਉੱਥੇ ਕੁਝ ਸਟੂਡੈਂਟਾਂ ਨਾਲ ਵੀ ਇੰਟਰਵਿਊ ਕੀਤੀ ਸੀ, ਕਈ ਸੰਸਥਾਵਾਂ 'ਚ ਮੈਂ ਵਿਚਰਿਆ ਇੰਟਰਵਿਊ ਕੀਤੀ। ਉੱਥੇ ਹੁਣ ਇਹ ਗੱਲ ਚੱਲ ਪਈ ਹੈ ਵੀ ਯਾਰ ਕੈਨੇਡਾ ਕੀ ਰੱਖਿਆ ਵਾਪਸ ਚੱਲੀਏ। ਔਰ ਕੁਝ ਸਟੂਡੈਂਟ ਇਹ ਨਹੀਂ ਵੱਡੇ ਪੱਧਰ ਤੇ, ਕੁਝ ਸਟੂਡੈਂਟ ਉੱਥੋਂ ਦਾ ਮਾਹੌਲ ਦੇਖ ਕੇ ਵੀ ਇੰਨੀ ਹਾਰਡ ਵਰਕ ਕਰਨਾ ਪੈਂਦਾ, ਇੰਨੀ ਲੇਬਰ ਕਰਨੀ ਪੈਂਦੀ ਤਾਂ ਵੀ ਸਾਡੇ ਪੱਲੇ ਕੱਖ ਨਹੀਂ ਪੈਂਦਾ, ਉਹ ਵਾਪਸ ਆ ਰਹੇ ਨੇ। ਇੱਕ ਇਦਾਂ ਦਾ ਮਾਹੌਲ ਚੱਲ ਪਿਆ। ਔਰ ਪੰਜਾਬ 'ਚ ਵੀ, ਪੰਜਾਬ 'ਚ ਮਾਪੇ ਵੀ ਹੁਣ ਅੱਗੇ ਤੋਂ ਹੁੰਦੇ ਅੱਖਾਂ ਮੀਟ ਕੇ ਬਸ ਏਜੰਟ ਨੂੰ ਪੈਸੇ ਦਿਓ, ਥੈਲੀ ਦਿਓ ਤੇ ਬਾਹਰ ਭੇਜੋ। ਹੁਣ ਇਹ ਰਿਵਿਊ ਕਰਨ ਲੱਗ ਪਏ, ਸੋਚਣ ਲੱਗ ਪਏ ਨੇ ਵੀ ਮਹਿੰਗਾਈ, ਜੋਬ ਨਹੀਂ ਮਿਲਦਾ, ਡਰੱਗ ਉੱਥੇ ਬਹੁਤ ਹੈ ਔਰ ਗੈਂਗਸਟਰ ਦਾ ਉੱਥੇ ਬੜਾ ਖੌਫ ਹੈ। ਇਹਨੂੰ ਦੇਖਦਿਆਂ ਹੁਣ ਕਹਿੰਦੇ ਪੰਜਾਬ 'ਚ ਵੀ ਰਿਵਿਊ ਕੀਤਾ ਜਾ ਰਿਹਾ ਵੀ ਸਾਨੂੰ ਬੱਚੇ ਨੂੰ